ਬਹੁਤ ਸਾਰੇ ਨਕਲੀ ਫੇਸਬੁੱਕ ਖਾਤੇ ਬਣਾਏ ਹੋਏ ਨੇ। ਉਹਨਾਂ ਤੋਂ ਲਗਾਤਾਰ ਚੱਲ ਰਿਹਾ ਕਿ ਬਾਬਾ ਦੀਪ ਸਿੰਘ ਫਲਾਨੀ ਰੰਘਰੇਟੇ ਸੀਗੇ, ਅਕਾਲੀ ਫੂਲਾ ਸਿੰਘ ਰੰਘਰੇਟੇ ਸੀ। ਸਾਰੇ ਜਿੰਨੇ ਆਪਣੇ ਸਿੱਖ ਇਤਿਹਾਸ ਦੇ ਨਾਇਕ ਨੇ, ਮਹਾਨਾਇਕ ਨੇ, ਯੋਧੇ ਨੇ, ਸੂਰਮੇ ਨੇ, ਉਹਨਾਂ ਸਾਰਿਆਂ ਦੇ ਉੱਤੇ ਉਹ ਰੰਘਰੇਟਾ ਕਰੀ ਜਾਂਦੇ। ਤੋ ਅਸਲ ਵਿੱਚ ਇਹੀ ਉਹ ਟਰੈਪ। ਸੋ ਸਿੱਖ ਸੋਸ਼ਲ ਮੀਡੀਆ ਦੇ ਉੱਤੇ ਲੜਾਏ ਜਾ ਰਹੇ ਨੇ। ਉਹ ਫੇਸਬੁੱਕ ਨਕਲੀ ਖਾਤੇ ਜਿਹੜੇ ਕਹਿ ਰਹੇ ਨੇ ਕਿ ਸਾਰੇ ਹੀ ਦਲਿਤ ਸੀ, ਰੰਘਰੇਟੇ ਸੀ, ਉਹ ਇੱਕ ਪਲਾਨ ਦੇ ਵਿੱਚੋਂ ਨੇ ਤੇ ਸਾਹਮਣੇ ਪਾਸਿਓਂ ਵੀ ਪਲਾਨ ਦੇ ਵਿੱਚੋਂ ਲੱਗੇ ਹੋਏ ਨੇ ਕੁਝ ਬੰਦੇ ਕਿ ਹਿੰਦੂਇਜ਼ਮ ਦੀ ਜਿਹੜੀ ਆਧਾਰਸ਼ਿਲਾ ਜਾਤ ਪਾਤ, ਉਹਦੇ ਬਿਲਕੁਲ ਉਲਟ ਫਲਸਫਾ ਸਾਡੇ ਕੋਲ ਆ ਗੁਰੂ ਸਾਹਿਬਾਨ ਦਾ। ਹੁਣ ਉਹ ਸਾਡੇ ਧਰਮ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਆ ਕੇ ਇਹ ਜਚਾਉਣਾ ਚਾਹੁੰਦੇ ਆ ਕਿ ਸਿੱਖ ਐਵੇਂ ਮਾਰੀ ਜਾਂਦੇ ਆ, ਸਿੱਖਾਂ 'ਚ ਵੀ ਬਥੇਰੀ ਜਾਤ ਪਾਤ। ਅੰਮ੍ਰਿਤ ਸੰਚਾਰ ਜਦੋਂ ਹੁੰਦਾ ਉਦੋਂ ਸਾਰਿਆਂ ਨੂੰ ਇੱਕੋ ਬਾਟੇ ਚੋਂ ਛਕਾਇਆ ਜਾਂਦਾ ਹੈ, ਪਰ ਇਹਦੇ ਉਲਟ ਕਈ ਥਾਂ ਤੇ ਬਾਹਮਣ ਦੇ ਏਜੰਟਾਂ ਨੇ ਵਿੱਚ ਇੱਥੇ ਫਰਕ ਪਾ ਦਿੱਤਾ ਕਿ ਜੀ ਚੌਥੇ ਪੌੜੇ ਦੇ ਸਿੰਘ, ਉਹਨਾਂ ਦੇ ਖਿਲਾਫ ਸਮੁੱਚੇ ਖਾਲਸਾ ਪੰਥ ਨੂੰ ਲਾਮਬੰਦ ਹੋਣਾ ਚਾਹੀਦਾ, ਛੱਤਰ ਫੇਰਨਾ ਚਾਹੀਦਾ ਜਿਹੜੇ ਚੌਥੇ ਪੌੜੇ ਦੇ ਸਿੰਘਾਂ ਵਾਲੀ ਕਹਾਣੀ ਲਈ ਫਿਰਦੇ। ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਨੇ, ਬਹੁਤ ਸਾਰੇ ਇਹੋ ਜਿਹੇ ਸਥਾਨ ਬਣ ਚੁੱਕੇ ਐ ਜਿੱਥੇ ਕਹਿੰਦੇ ਆ ਵੀ ਜਾਤ ਪੁੱਛੀ ਜਾਂਦੀ ਆ, ਪਰ ਉਹ ਗੁਰਦੁਆਰਾ ਤਾਂ ਨਹੀਂ ਹੈਗੇ, ਉਹ ਠਾਠ ਨੇ, ਉਹ ਡੇਰੇ ਨੇ। ਖਾਲਸੇ ਪੰਥ ਦੀ ਸਿਰਜਣਾ ਦੇ ਮੌਕੇ ਇਹ ਚੀਜ਼ ਮੁਕੰਮਲ ਤੌਰ ਤੇ ਖਤਮ ਹੋ ਗਈ। ਇਸ ਕਾਰਨ ਹਿੰਦੂਆਂ ਦੀ ਇਹ ਨਿਸ਼ਚਿਤ ਨੀਤੀ ਚੱਲੀ ਆਉਂਦੀ ਹੈ ਕਿ ਸਿੱਖ ਧਰਮ ਦਾ ਵਿਨਾਸ਼ ਕੀਤਾ ਜਾਵੇ। ਹਿੰਦੂ ਸਿੱਖਾਂ ਨੂੰ ਵਿਨਾਸ਼ ਕਰਨ ਵਿੱਚ ਬਹੁਤ ਹੱਦ ਤੱਕ ਸਫਲ ਹੋ ਚੁੱਕੇ ਹਨ। ਸੋ ਜਾਤ ਪਾਤ ਦਾ ਫੇਰ ਬੰਬ ਜਿਹੜਾ ਹੈਗਾ ਉਹ ਸਿੱਖੀ ਦੇ ਵਿਹੜੇ ਵਿੱਚ ਲਿਆ ਕੇ ਚਲਾਉਣ ਦਾ ਇੱਕ ਪ੍ਰੋਜੈਕਟ ਚੱਲ ਰਿਹਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਪੰਜਾਬ ਸਰਕਾਰ ਨੇ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਮੈਂਬਰ, ਚੇਅਰਮੈਨ ਨਿਯੁਕਤ ਕੀਤੇ। ਇਹ 70 ਜਿਹੜੇ ਆ ਸੀਰੀਅਲ ਨੰਬਰ ਦੇ ਹਿਸਾਬ ਨਾਲ ਨੇ ਤੇ ਇਹ ਗੱਲ ਥੋੜੀ ਜੀ ਧਿਆਨ ਨਾਲ ਸਮਝਣ ਵਾਲੀ ਹੈ। ਇਹ ਹੈਗਾ ਜੀ ਰਾਮਗੜੀਆ ਵੈਲਫੇਅਰ ਬੋਰਡ, ਸੈਣ ਸਮਾਜ ਵੈਲਫੇਅਰ ਬੋਰਡ, ਪੰਜਾਬ ਸਟੇਟ ਮੁਸਲਿਮ ਡਿਵੈਲਪਮੈਂਟ ਬੋਰਡ, ਕਨੌਜੀਆ ਵੈਲਫੇਅਰ ਬੋਰਡ, ਮਸੀਹ ਵੈਲਫੇਅਰ ਬੋਰਡ, ਵਿਮੁਕਤ ਜਾਤੀ ਵੈਲਫੇਅਰ ਬੋਰਡ, ਬ੍ਰਾਹਮਣ ਵੈਲਫੇਅਰ ਬੋਰਡ, ਦਲਿਤ ਵਿਕਾਸ ਬੋਰਡ, ਰਾਜਪੂਤ ਕਲਿਆਣ ਬੋਰਡ, ਸੈਣੀ ਵੈਲਫੇਅਰ ਬੋਰਡ, ਪ੍ਰਜਾਪਤ ਸਮਾਜ ਵੈਲਫੇਅਰ ਬੋਰਡ, ਅਗਰਵਾਲ ਵੈਲਫੇਅਰ ਬੋਰਡ, ਗੁੱਜਰ ਵੈਲਫੇਅਰ ਬੋਰਡ, ਸਵਰਨਕਾਰ ਵੈਲਫੇਅਰ ਬੋਰਡ। ਇਹ ਜਿਹੜੇ ਸਾਰੇ ਬੋਰਡ ਬਣੇ, ਵੈਲਫੇਅਰ ਬੋਰਡ ਜਿਹੜੇ ਬਣੇ, ਇਹਨਾਂ ਦੇ 70 ਜਿਹੜੇ ਨੇ ਮੈਂਬਰ ਜਾਂ ਚੇਅਰਪਰਸਨ ਵਗੈਰਾ ਐਲਾਨੇ ਆ। ਇਹ ਪੰਜਾਬ ਸਰਕਾਰ ਨੇ ਐਲਾਨੇ ਆ, ਭਗਵੰਤ ਮਾਨ ਦਾ ਲੈਟਰ ਪੈਡ ਆ, ਮੁੱਖ ਮੰਤਰੀ ਦੇ ਵੱਲੋਂ ਇਹ ਆਏ। 3-4 ਦਿਨ ਹੋ ਗਏ ਇਸ ਗੱਲ ਨੂੰ, ਪਰ ਇਹਦੀ ਚਰਚਾ ਹੋਣੀ ਚਾਹੀਦੀ ਸੀ, ਇਹਦਾ ਵਿਰੋਧ ਹੋਣਾ ਚਾਹੀਦਾ ਸੀ। ਇਹਦੇ ਬਾਰੇ ਸਾਡੀ ਕੌਮ ਦੇ ਅੰਦਰ ਇੱਕ ਬਹੁਤ ਵੱਡੇ ਪੱਧਰ ਤੇ ਚਿੰਤਨ ਮੰਥਨ ਹੋਣਾ ਚਾਹੀਦਾ। ਇਹਦੇ ਤੋਂ ਪਹਿਲਾਂ ਵੀ ਜਿਹੜੇ ਹੋਰ ਸਾਡੇ ਇੱਥੇ ਸਿਆਸੀ ਦਲ ਸਰਗਰਮ ਨੇ, ਉਹ ਵੀ ਅਲੱਗ-ਅਲੱਗ ਜਾਤਾਂ ਦੇ ਸੈੱਲ ਬਣਾਉਂਦੇ ਆ, ਦਲਿਤ ਸੈੱਲ, ਫਲਾਨਾ ਸੈੱਲ। ਇੱਥੇ ਪੰਜਾਬ ਦੇ ਵਿੱਚ ਇੱਕ ਜਾਟ ਮਹਾਸਭਾ ਜਾਂ ਧੰਨਾ ਜੱਟ ਸਮਾਜ ਬੋਰਡ ਕੋਈ ਏਦਾਂ ਦਾ ਵੀ ਬਣਿਆ ਹੋਇਆ। ਇਹ ਜਿਹੜੇ ਅੱਡ-ਅੱਡ ਜਾਤਾਂ ਦੇ ਆਧਾਰ ਤੇ, ਬਰਾਦਰੀਆਂ ਦੇ ਆਧਾਰ ਤੇ ਸਾਰਾ ਸਿਸਟਮ ਚੱਲ ਰਿਹਾ, ਇਹਨੂੰ ਸਮਝਣ ਦੇ ਲਈ ਸਾਨੂੰ ਆਪਣੇ ਧਰਮ ਦੇ, ਆਪਣੇ ਕੌਮ ਦੇ ਫਲਸਫੇ ਨੂੰ ਥੋੜਾ ਜਿਹਾ ਧਿਆਨ 'ਚ ਲਿਆਉਣਾ ਪਊ। ਪਰ ਉਹਨੂੰ ਸਿੱਧਾ ਸਮਝਣ ਦੇ ਲਈ ਮੈਂ ਸਰਦਾਰ ਕਪੂਰ ਸਿੰਘ ਜੀ ਦੀ ਸਾਚੀ ਸਾਖੀ ਜਿਹੜੀ ਕਿਤਾਬ ਆ,
ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੇਰ ਛਾਪੀ ਆ ਤੇ 130 ਰੁਪਏ ਚ ਇਹ ਕਿਤਾਬ ਮਿਲਦੀ ਆ ਤੇ ਇਹ ਹਰ ਇੱਕ ਸਿੱਖ ਦੇ ਕੋਲ ਹੋਣੀ ਜ਼ਰੂਰ ਚਾਹੀਦੀ ਆ, ਪੜ੍ਹਨੀ ਚਾਹੀਦੀ ਆ ਤਾਂ ਕਿ ਗਿਆਨ ਜਿਹੜਾ ਮਿਲ ਸਕੇ। ਸਾਚੀ ਸਾਖੀ ਦੇ ਵਿੱਚ ਸਰਦਾਰ ਕਪੂਰ ਸਿੰਘ ਲਿਖਦੇ ਆ ਕਿ ਜਿਹੜੀ ਅੰਗਰੇਜ਼ ਸਰਕਾਰ ਸੀ ਉਹਦੇ ਸਰਕਾਰ ਹਿੰਦ ਦੇ CID ਦੇ ਪ੍ਰਮੁੱਖ ਮਿਸਟਰ ਡੀ ਪੈਟਰੀ, ਅਸਿਸਟੈਂਟ ਡਾਇਰੈਕਟਰ ਕ੍ਰਿਮੀਨਲ ਇੰਟੈਲੀਜੈਂਸ ਗਵਰਨਮੈਂਟ ਆਫ ਇੰਡੀਆ ਦੀ ਮਿਤੀ 11 ਅਗਸਤ 1911 ਦੀ, ਯਾਨੀ ਕਿ 100 ਸਾਲ ਤੋਂ ਵੀ ਵੱਧ ਟਾਈਮ ਹੋ ਗਿਆ, ਉਸ ਮੌਕੇ ਦੀ ਇਹ ਖੁਫੀਆ ਰਿਪੋਰਟ ਆ ਜਿਹਦਾ ਟਾਈਟਲ ਸੀਗਾ ਸਿੱਖ ਰਾਜਨੀਤੀ ਦੇ ਉਤਰਾਅ ਚੜਾਅ ਸਨ 1900 ਤੋਂ ਲੈ ਕੇ 1911 ਤੱਕ। ਇਸ ਵਿਸ਼ੇ ਉੱਤੇ ਇਹ ਜਿਹੜੀ ਰਿਪੋਰਟ ਆ ਇਹ ਨੈਸ਼ਨਲ ਆਰਕੀਵਸ ਦਿੱਲੀ 'ਚ ਸਾਂਭੀ ਹੋਈ ਆ। ਉਹਦਾ 6 ਨੰਬਰ ਜਿਹੜਾ ਪਹਿਰਾ ਉਹਦੇ ਤੇ ਲਿਖਿਆ ਹੋਇਆ ਕਿ ਹਿੰਦੂ ਮਤ ਮੁੱਢ ਤੋਂ ਹੀ ਸਿੱਖੀ ਦਾ ਦੁਸ਼ਮਣ ਚੱਲਿਆ ਆਉਂਦਾ ਹੈ। ਕਿਉਂ? ਇਹ ਆ ਨੁਕਤਾ ਜਿਹਨੂੰ ਸਮਝਣ ਦੀ ਲੋੜ। ਕਿਉਂ ਕਿ ਸਿੱਖ ਗੁਰੂਆਂ ਨੇ ਜਾਤ ਪਾਤ ਜੋ ਕਿ ਬ੍ਰਾਹਮਣੀ ਮਤ ਦੀ ਆਧਾਰਸ਼ਿਲਾ ਹੈ ਦੀ ਭਰਪੂਰ ਅਤੇ ਸਫਲ ਮੁਖਾਲਫਤ ਕੀਤੀ ਹੈ। ਜਿੰਨੇ ਵੀ ਹਿੰਦੂ ਧਰਮ ਦੇ ਮੈਂ ਗ੍ਰੰਥ ਪੜ੍ਹੇ ਆ ਜਾਂ ਕਿਤਾਬਾਂ ਪੜ੍ਹੀਆਂ ਨੇ, ਔਰ ਇਹ ਗੱਲ ਮੈਂ ਕਿਸੇ ਇਉਂ ਨਹੀਂ ਵੀ ਆਪਦੇ ਆਪ ਨੂੰ ਜਣਾਉਣ ਲਈ ਕਹਿ ਰਿਹਾ, ਜਿਹੜੇ ਬੰਦਿਆਂ ਦਾ ਮੇਰੇ ਨਾਲ ਇੱਥੇ ਵਾਹ ਪੈਂਦਾ, ਜਿਨ੍ਹਾਂ ਦਾ ਮੇਰੀ ਜ਼ਿੰਦਗੀ ਨਾਲ ਕਦੇ ਵਾਹ ਪਿਆ, ਉਹ ਸਾਰੇ ਇਸ ਗੱਲ ਤੋਂ ਹੈਰਾਨ ਨਹੀਂ ਪਰੇਸ਼ਾਨ ਨੇ ਕਿ ਇਹ ਕਮਲਿਆਂ ਵਾਂਗੂ ਇੰਨਾ ਪੜ੍ਹਦਾ ਕਿਉਂ ਰਹਿੰਦਾ। ਮੈਨੂੰ ਜਨੂਨ ਆ ਪਹਿਲੇ ਦਿਨ ਤੋਂ, ਬਚਪਨ ਤੋਂ ਮੈਂ ਬਹੁਤ ਕਿਤਾਬਾਂ ਪੜ੍ਹਦਾ ਰਿਹਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀਆਂ ਹੋਣ, ਹਰ ਤਰ੍ਹਾਂ ਦੀ ਕਿਤਾਬ ਜਿਹੜੀ ਆ ਲੈਣੀ ਆ ਤੇ ਪੜ੍ਹਨੀ ਆ, ਇਹ ਮੇਰਾ ਇੱਕ ਜਨੂਨ ਜਿਹਾ ਰਿਹਾ। ਹਿੰਦੂ ਧਰਮ ਦੀਆਂ ਤਾਂ ਛੱਡੋ, ਹੋਰ ਜਿਹੜੇ ਆ ਕਾਮਰੇਡਾਂ ਦੀਆਂ ਜਾਂ ਰਜਨੀਸ਼ ਦੀਆਂ ਜਾਂ ਹੋਰ ਜੇਲ੍ਹ ਦੇ ਵਿੱਚ ਵੀ ਉਹ ਜਿਹੜੀਆਂ ਹਿੰਦੂ ਧਰਮ ਦੀਆਂ ਕਿਤਾਬਾਂ ਪੜ੍ਹ ਜਾਂ ਮੈਂ ਹੋਰ ਜਿਹੜਾ ਸਾਰਾ ਕੁਝ ਪੜ੍ਹਦਾ, ਉਹਦੇ ਵਿੱਚ ਮੈਂ ਇੱਕ ਗੱਲ ਦੇਖੀ ਆ ਕਿ ਹਿੰਦੂ ਮਤ ਜਿਹਨੂੰ ਆਪਾਂ ਕਹਿੰਦੇ ਆ ਉਹ ਹੈ ਕੀ ਹੈ। ਆਪਣੇ ਆਪ ਦੇ ਵਿੱਚ ਤਾਂ ਉਹ ਆਪ ਮੰਨਦੇ ਨੇ ਬਈ ਹਿੰਦੂ ਕੋਈ ਕੌਮ ਜਾਂ ਧਰਮ ਨਹੀਂ ਹੈ। ਸੁਪਰੀਮ ਕੋਰਟ ਦੇ ਵਿੱਚ ਵੀ ਇਹ ਰੌਲੇ ਨਿਬੜੇ ਹੋਏ ਨੇ ਕਿ ਇਹ ਤਾਂ ਜੀ ਇੱਕ ਜੀਵਨ ਜਾਂਚ ਆ ਜਿਹਨੂੰ ਹਿੰਦੂ ਟਾਈਟਲ ਹੇਠ ਅਸੀਂ ਬਿਆਨ ਕਰਦੇ ਆ, ਤੇ ਇਹ ਤਾਂ ਵੇ ਆਫ ਲਾਈਫ ਆ ਕਿ ਆਹ ਕੁਝ, ਤੇ ਉਹਦੇ ਵਿੱਚ ਖਿਚੜੀ ਜੀ ਬਣੀ ਹੋਈ ਆ, ਕੋਈ ਇਹਦੀ ਸੰਪੂਰਨ ਵਿਆਖਿਆ ਨਹੀਂ ਹੈ। ਸੋ ਇਸ ਗੱਲ ਦੇ ਉੱਤੇ ਹਿੰਦੂ ਚਿੰਤਕਾਂ ਦਾ, ਵੱਡੇ ਫਿਲਾਸਫਰਸ ਦਾ ਆਪਣੇ ਤੌਰ ਦੇ ਉੱਤੇ ਐਲਾਨੀਆਂ ਤੌਰ ਤੇ ਇਹ ਗੱਲਾਂ ਕਹੀਆਂ ਹੋਈਆਂ ਨੇ ਕਿ ਇਹਦੀ ਕੋਈ ਸੰਪੂਰਨ ਵਿਆਖਿਆ ਨਹੀਂ ਹੈ। ਤੇ ਇਹਦਾ ਫਿਰ ਆਧਾਰ ਕੀ ਆ? ਜਿਹੜਾ ਬ੍ਰਾਹਮਣੀ ਮਤ ਜਾਂ ਹਿੰਦੂ ਮਤ ਵਾ, ਇਹਦਾ ਆਧਾਰ ਕੀ ਆ, ਇਹਦਾ ਬੇਸ ਕੀ ਆ, ਕਾਹਦੇ ਸਿਰ ਦੇ ਉੱਤੇ ਇਹ ਖੜਾ ਸਾਰਾ ਹਿੰਦੂ ਮਤ? ਇਹ ਵੈਸੇ ਤਾਂ ਕਈ ਉਹਦੇ 4-5 ਪੱਖ ਮੰਨੇ ਜਾ ਸਕਦੇ ਆ, ਪਰ ਮੋਟੇ ਤੌਰ ਦੇ ਉੱਤੇ ਜਾਤ ਪਾਤ ਆ ਜਿਹੜੀ, ਜੇਕਰ ਜਾਤ ਪਾਤ ਮੰਨਦੇ ਹੋ ਤਾਂ ਤੁਸੀਂ ਹਿੰਦੂਇਜ਼ਮ ਦੇ ਵਿੱਚ ਹੈਗੇ ਹੋ, ਜੇ ਤੁਸੀਂ ਜਾਤ ਪਾਤ ਤੋਂ ਨਿਰਲੇਪ ਹੋ ਫਿਰ ਤੁਸੀਂ ਹਿੰਦੂ ਨਹੀਂ ਹੈ। ਸਿੱਧੀ ਜੀ ਗੱਲ। ਜਾਤ ਪਾਤ ਆ ਜਿਹੜੀ ਇਹ ਬ੍ਰਾਹਮਣੀ ਮਤ ਦੀ ਆਧਾਰਸ਼ਿਲਾ ਹੈ। ਇਹ ਮੈਂ ਨਹੀਂ ਕਹਿੰਦਾ, ਇਹ ਜਿਹੜੀ CID ਪ੍ਰਮੁੱਖ ਮਿਸਟਰ ਡੀ ਪੈਟਰੀ ਦੀ ਅੱਜ ਤੋਂ 125 ਸਾਲ ਪਹਿਲਾਂ ਦੀ ਰਿਪੋਰਟ ਆ, ਉਹਦੀ ਵਰਡਿੰਗ ਬ੍ਰਾਹਮਣੀ ਮਤ ਦੀ ਆਧਾਰਸ਼ਿਲਾ ਜਾਤ ਪਾਤ ਆ, ਉਹਦੇ ਉੱਤੇ ਖੜਾ ਸਾਰਾ। ਤੇ ਇਹ ਬਾਕੀ ਆ ਵੇਦ, ਸਿਮਰਤੀਆਂ, ਗ੍ਰੰਥ ਜਿਹੜੇ ਨੇ, ਰਾਮਾਇਣ, ਮਹਾਭਾਰਤ, ਕਰਮ ਕਾਂਡ, 33 ਕਰੋੜ ਦੇਵੀ ਦੇਵਤਾ, ਕੁੱਲ ਮਿਲਾ ਕੇ ਬਹੁਤ ਸਾਰਾ ਲੱਲੜ ਪੱਲੜ ਜਿਹਾ ਇਕੱਠਾ ਕਰਕੇ, ਜਿਹਦਾ ਆਪਸ ਵਿੱਚ ਹੀ ਬੜਾ ਵਿਰੋਧ ਆ, ਕੰਟਰਾਡਿਕਸ਼ਨਸ ਬੜੀਆਂ ਨੇ, ਬਹੁਤ ਜ਼ਿਆਦਾ ਵਿਰੋਧ ਨੇ, ਉਹ ਸਾਰੇ ਕਾਸੇ ਨੂੰ ਇਕੱਠਾ ਕਰਕੇ ਉਹ ਕਹਿੰਦੇ ਜੀ ਇਹ ਹੈਗਾ ਸਨਾਤਨ, ਇਹ ਹੈਗਾ ਹਿੰਦੂ ਮਤ, ਤੇ ਇਹ ਜਿਹੜਾ ਹੈਗਾ ਸਾਰਾ ਕੁਝ ਇਹ ਇੱਕ ਵੇ ਆਫ ਲਾਈਫ ਆ, ਤੇ ਇਹਦੇ ਆਧਾਰ ਤੇ ਆਪਦਾ ਡੰਗ ਜਿਹਾ ਟਪਾਈ ਜਾਂਦੇ ਆ। ਕੋਈ ਸਪਸ਼ਟਤਾ ਕੁਛ ਹੈ ਨਹੀਂ। ਇਸੇ ਕਰਕੇ ਹਰ ਨਵੀਂ ਚੀਜ਼ ਨੂੰ ਹੜੱਪਣ ਦਾ, ਹਰ ਨਵੀਂ ਚੀਜ਼ ਨੂੰ ਖਾ ਜਾਣ ਦਾ ਉਹਦੇ ਚ ਬਹੁਤ ਵੱਡਾ ਸਮਰੱਥਾ ਆ ਹਿੰਦੂਇਜ਼ਮ ਦੇ ਵਿੱਚ। ਇਸੇ ਕਰਕੇ ਆਪਾਂ ਸਿੱਖਇਜ਼ਮ ਨੂੰ ਜਿਹੜੇ ਸਮਰਪਿਤ ਲੋਕ ਨੇ ਉਹ ਇਸ ਡਰ ਨੂੰ, ਇਸ ਖਾਦਸ਼ੇ ਨੂੰ ਬਾਰ-ਬਾਰ ਦੁਹਰਾਉਂਦੇ ਆ ਕਿ ਹਿੰਦੂ ਮਤ ਨੇ ਇਦੋਂ ਪਹਿਲਾਂ ਬੁੱਧ ਮਤ ਨੂੰ, ਜੈਨ ਮਤ ਨੂੰ ਕਿਵੇਂ ਹੜੱਪਿਆ, ਉਹ ਸਾਡੇ ਸਾਹਮਣੇ। ਤੇ ਜਿਹੜੇ ਸਾਡੀ ਕੌਮ ਦੇ ਉੱਲੂ ਬਾਟੇ ਮੈਂ ਕਹਿ ਸਕਦਾ ਉਹਨਾਂ ਨੂੰ, ਜਿਨ੍ਹਾਂ ਨੇ ਨਾ ਕੋਈ ਪੜ੍ਹਨਾ ਨਾ ਸੁਣਨਾ,
ਜੇ ਕਿਤੇ ਉਹ ਇਹ ਸਮਝਣ, ਪੜ੍ਹ ਲੈਣ ਕਿਤੇ ਕਿ ਬੋਧੀਆਂ ਦਾ ਜਿਹੜਾ ਜਲੂਸ ਆ ਕਿਵੇਂ ਨਿਕਲਿਆ, ਕਿਵੇਂ ਬੋਧ ਮਤ ਜਿਹੜਾ ਹੈਗਾ ਉਹਦਾ ਸਵਾਹ ਹੋਇਆ, ਕਿਵੇਂ ਉਹਨੂੰ ਖਾ ਲਿਆ ਬਾਹਮਣਵਾਦ ਨੇ, ਉਵੇਂ ਜੈਨ ਮਤ ਦਾ। ਫਿਰ ਸ਼ਾਇਦ ਉਹ ਸਿੱਖ ਮਤ ਬਾਰੇ ਵੀ, ਸਿੱਖ ਕੌਮ ਬਾਰੇ ਵੀ ਸੋਚਣ ਕਿ ਆਪਾਂ ਨੂੰ ਵੀ ਹੜੱਪ ਸਕਦੇ। ਨਹੀਂ ਤਾਂ ਫਿਰ ਜਿਹੜੀਆਂ ਜਵਲੀਆਂ ਨੇ ਆਪਣੇ ਬੰਦਿਆਂ ਕੋਲੇ, ਜੀ ਗੁਰੂਆਂ ਦੇ ਸਾਜੇ ਨਵਾਜੇ ਖਾਲਸੇ ਨੂੰ ਐ ਕਿਵੇਂ ਕੋਈ ਕਰ ਜੂਗਾ, ਇਹ ਤਾਂ ਜੀ ਗੁਰੂਆਂ ਤੇ ਭਰੋਸਾ ਰੱਖੋ ਭਾਈ, ਗੁਰੂਆਂ ਨੇ ਤਾਂ ਸਾਨੂੰ ਇਸ ਗੱਲ, ਇਹ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਮਤ ਦਿੱਤੀ ਹੋਈ ਨਹੀਂ। ਗੁਰੂਆਂ ਨੇ ਤਾਂ ਜਦੋਂ ਬਾਬਰ ਦਾ ਹਮਲਾ ਹੋਇਆ ਉਸ ਮੌਕੇ ਜਿਹੜਾ ਸ਼ਬਦ, ਜਿਹੜਾ ਸੰਘਾਤ ਸਾਨੂੰ ਬਖਸ਼ਿਆ, ਜਿਹੜਾ ਕੋ ਮੁਗਲ ਨਾ ਹੋਆ ਅੰਧਾ ਵਾਲਾ ਸ਼ਬਦ ਆ, ਉਹ ਸਾਨੂੰ ਇੱਕ ਮਤ ਦਿੰਦੇ ਆ ਪਾਤਸ਼ਾਹ ਉੱਥੇ। ਗੁਰੂ ਸਾਹਿਬ ਦਾ ਇਹ ਸੰਦੇਸ਼ ਹੈ ਕਿ ਭਾਈ ਕੱਲੇ ਮੰਤਰਾਂ ਤਵੀਤਾਂ ਤੇ ਨਾ ਬੈਠੇ ਰਹੋ। ਇਹੀ ਗੱਲਾਂ ਬਾਹਮਣ ਕਰਕੇ ਲੋਕਾਂ ਨੂੰ ਮਰਵਾ ਦਿੰਦੇ ਰਹੇ ਆ ਕਿ ਆਪਾਂ ਜੀ ਬਸ ਮੰਤਰ ਪੜਾਂਗੇ ਤੇ ਉਹ ਅੰਨੇ ਹੋ ਜਾਣੇ ਆ ਮੁਗਲ। ਤਾਂ ਇਹੋ ਜੀ ਕੋਈ ਗੱਲ ਨਹੀਂ ਹੁੰਦੀ। ਸ਼ਕਤੀ ਨਾਲ ਸ਼ਕਤੀ ਟਕਰਾਉਂਦੀ ਹੈ, ਲੋਹਾ ਕੱਢਣਾ ਪੈਂਦਾ, ਹਥਿਆਰ ਨਾਲ ਹਥਿਆਰ ਦੀ ਟੱਕਰ ਆ। ਜ਼ੁਲਮ ਦਾ, ਜ਼ਾਲਮ ਦਾ ਨਾਸ਼ ਕਰਨ ਲਈ ਬੰਦੇ ਕੋਲੇ ਬਾਜੇ ਢੋਲਕੀਆਂ ਨਹੀਂ ਚਾਹੀਦੇ, ਉਹਦੇ ਲਈ ਸ਼ਾਸਤਰ ਚਾਹੀਦਾ। ਬਾਜੇ ਢੋਲਕੀਆਂ ਦਾ ਕੰਮ ਹੋਰ ਆ, ਸ਼ਾਸਤਰ ਦਾ ਕੰਮ ਹੋਰ ਆ। ਜਿੱਥੇ ਸ਼ਾਸਤਰ ਦੀ ਲੋੜ ਆ ਉੱਥੇ ਸ਼ਾਸਤਰ ਵਰਤੋ, ਜਿੱਥੇ ਸ਼ਾਸਤਰ ਦੀ ਲੋੜ ਆ ਉੱਥੇ ਸ਼ਾਸਤਰ ਵਰਤੋ। ਵੇਲੇ ਦਾ ਹਥਿਆਰ ਹੁੰਦਾ। ਜਿੱਥੇ AK-47 ਟੈਂਕ ਦਾ ਜ਼ਮਾਨਾ, ਉੱਥੇ ਇਹ ਨਹੀਂ ਵੀ ਕਹਿਣਾ ਆਪਾਂ ਵੀ ਕਿਰਪਾਨਾਂ ਹੀ ਵਰਤਾਂਗੇ। ਅੱਜ ਦੇ ਸਮੇਂ 'ਚ ਪਰਮਾਣੂ ਯੁੱਗ ਜਾਂ ਪਰਮਾਣੂ ਬੰਬਾਂ ਦਾ ਯੁੱਗ। ਸੋ ਕੁੱਲ ਮਿਲਾ ਕੇ ਮੋਟੇ ਤੌਰ ਦੇ ਉੱਤੇ ਸਾਡਾ ਸਿਧਾਂਤ ਇਹ ਹੈ ਹੀ ਨਹੀਂ। ਕਦੇ ਕਿਸੇ ਗੁਰੂ ਸਾਹਿਬ ਨੇ ਸਾਨੂੰ ਇਹੋ ਜਿਹੀ ਪੁੱਠੀ ਮੱਤ ਨਹੀਂ ਦਿੱਤੀ ਹੈਗੀ ਕਿ ਬੈਠੇ ਰਹੋ ਤੇ ਪਾਠ ਕਰਨ ਲੱਗ ਜਾਓ ਸੁਖਮਣੀ ਸਾਹਿਬ ਦਾ, ਵੀ ਬਾਹਮਣ ਚੜ ਕੇ ਆ ਗਿਆ ਜਾਂ ਜੀ ਮੁਗਲ ਚੜ ਕੇ ਆ ਗਿਆ ਤੇ ਗੁਰੂ ਸਾਹਿਬ ਜੀ ਤੁਹਾਨੂੰ ਅਰਦਾਸ ਕਰਤੀ, ਹੁਣ ਤੁਸੀਂ ਇਹਨੂੰ ਦੇਖੋ, ਅਸੀਂ ਆਰਾਮ ਨਾਲ ਰਜਾਈਆਂ ਲੈ ਕੇ ਪੈਨੇ ਆ। ਇਹੋ ਜਿਹਾ ਕੰਮ ਗੁਰੂ ਸਾਹਿਬ ਨੇ ਦਿੱਤਾ ਹੀ ਨਹੀਂ। ਹਾਂ, ਸਾਨੂੰ ਅਰਦਾਸ ਕਰਕੇ ਉਹਦੇ ਚੋਂ ਇੱਕ ਪ੍ਰੇਰਨਾ ਮਿਲਣੀ ਹੈ ਜਿਹੜੀ, ਜਾਂ ਬਾਣੀ ਪੜ੍ਹ ਕੇ ਸਾਨੂੰ ਉਹਦੇ ਚੋਂ ਕੋਈ ਸੇਧ ਮਿਲਣੀ ਆ, ਜਾਂ ਜਿਹੜਾ ਅਸੀਂ ਅਹਿਦ ਕਰਨਾ ਕਿ ਸੱਚੇ ਪਾਤਸ਼ਾਹ ਅਸੀਂ ਤੇਰੇ ਧਰਮ, ਤੇਰੇ ਫਲਸਫੇ ਲਈ, ਜਿਵੇਂ ਆਪਾਂ ਪੜ੍ਹਦੇ ਆਂ ਬਈ ਵੱਡੇ ਘੱਲੂਘਾਰੇ ਮੌਕੇ ਕਿਹਾ ਸੀ ਨਾ, ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ, ਨਾ ਤੋ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮਾਨੇਗਾ। ਬਈ ਸੱਚੇ ਪਾਤਸ਼ਾਹ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਇੱਥੇ ਛੱਡ ਰਹੇ ਆ। ਇਹ ਕਿਉਂ ਛੱਡ ਰਹੇ ਆ? ਕਿਉਂਕਿ ਜੇ ਅਸੀਂ ਬਚ ਗਏ, ਜੇ ਪੰਥ ਬਚ ਗਿਆ ਇਸ ਦੁਸ਼ਮਣ ਤੋਂ, ਅਬਦਾਲੀ ਤੋਂ, ਇਸ ਭਿਆਨਕ ਹਮਲੇ ਤੋਂ, ਜੇ ਪੰਥ ਬਚ ਗਿਆ ਫਿਰ ਅਸੀਂ ਗ੍ਰੰਥ, ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੁੜ ਹਾਸਲ ਕਰਾਂਗੇ। ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ, ਨਾ ਤਾਂ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮਾਨੇਗਾ। ਜੇ ਅਸੀਂ ਨਾ ਰਹੇ ਫਿਰ ਗ੍ਰੰਥ। ਸੋ ਇਸ ਮਾਹੌਲ ਦੇ ਵਿੱਚ ਸਾਡੇ ਕੋਲੇ ਹਜ਼ਾਰਾਂ ਨਹੀਂ ਲੱਖਾਂ ਹੀ ਇਹੋ ਜਿਹੀਆਂ ਉਦਾਹਰਨਾਂ ਨੇ। ਜਦੋਂ ਚਾਹੇ ਉਹ 2 ਸਿੱਖ ਨੇ, ਚਾਹੇ 20 ਸਿੱਖ ਨੇ, ਚਾਹੇ 2 ਲੱਖ ਸਿੱਖਾਂ ਨੇ, ਜਦੋਂ ਇਸ ਤਰੀਕੇ ਨਾਲ ਕੋਈ ਪਰਣ, ਕੋਈ ਅਹਿਦ ਕੀਤਾ, ਜਿਵੇਂ ਆਪਣੇ ਜਦੋਂ ਕਾਰਸੇ ਵਾਲੇ ਬਾਬਿਆਂ ਦੀ ਮੈਂ ਗੱਲ ਸੁਣਾਉਂਦਾ ਹੁੰਦਾ ਵੀ ਜਦੋਂ ਹਜੂਰ ਸਾਹਿਬ ਤੋਂ ਤੁਰੇ ਤਾਂ ਉੱਥੇ ਲਕੀਰ ਖਿੱਚ ਕੇ ਕਹਿਤਾ ਵੀ ਜਿਹਨੇ ਸੀਸ ਦੇਣੇ ਆ ਦਰਬਾਰ ਸਾਹਿਬ ਨੂੰ ਅਰਦਾਸ ਕਰਕੇ ਜਾਣਾ ਇੱਥੋਂ ਹਜੂਰ ਸਾਹਿਬ ਤੋਂ, ਉਹੀ ਲੰਘੋ। ਹੁਣ ਇਹ ਕੋਈ ਬਾਹਮਣਵਾਦ ਨਹੀਂ, ਇਹ ਕੋਈ ਹੋਰ ਕਹਾਣੀ ਆ। ਜਿਵੇਂ ਬਾਬਾ ਦੀਪ ਸਿੰਘ ਨੇ ਲਕੀਰ ਕੀਤੀ, ਅਸਲ ਵਿੱਚ ਤਾਂ ਇੱਕ ਲਕੀਰ ਪਹਿਲੇ ਦਿਨ ਹੀ ਜਦੋਂ ਆਪਾਂ ਅੰਮ੍ਰਿਤ ਛਕਦੇ ਆ ਨਾ, ਉਦੋਂ ਹੀ ਪਾਤਸ਼ਾਹ ਇੱਕ ਲਕੀਰ ਖਿੱਚੀ ਹੋਈ ਆ। ਉਹ ਲਕੀਰ ਉਹੀ ਟੱਪਦਾ ਫਿਰ ਜਿਹੜਾ, ਜਿਹਨੂੰ ਜਿਹੜਾ ਸੀਸ ਧਰਮ ਹੇਤ ਸੀਸ ਮਾਰਨ ਦਾ ਅਹਿਦ ਕਰਦਾ। ਸੋ ਇਹ ਲਕੀਰ ਟੱਪਣ ਵਾਲਾ ਜਿਹੜਾ ਪ੍ਰਸੰਗ ਆ, ਹੁਣ ਜੇ ਕੋਈ ਇਹਨੂੰ ਆਪਦੇ ਤੌਰ ਤੇ ਹੋਰ ਹੀ ਕੁਝ ਘੜੀ ਜਾਵੇ ਵਿਆਖਿਆ, ਤਾਂ ਫਿਰ ਉਹਦਾ ਕੀ ਕੀਤਾ ਜਾ ਸਕਦਾ। ਸੋ ਜਾਤ ਪਾਤ ਦੀ, ਬ੍ਰਾਹਮਣਵਾਦ ਦੀ ਜਿਹੜੀ ਲਕੀਰ ਆ, ਉਹ ਟੱਪ ਕੇ ਹੀ ਖਾਲਸਾ ਬਣਦਾ, ਸਿੱਖ ਬਣਦਾ। ਉਹ ਜਿਹੜਾ ਹਿੰਦੂ ਆ ਉਹ ਜਾਤ ਪਾਤ ਨੂੰ ਮੰਨਦਾ, ਉਹਦਾ ਤਾਂ ਆਧਾਰ ਆ। ਆਪਾਂ ਜੇ ਆਪਾਂ ਜਾਤ ਪਾਤ ਨਾਲ ਚਿੰਬੇੜੀ ਹੋਈ ਆ, ਜੇ ਆਪਾਂ ਗਿੱਲ ਬਰਾੜ ਸੰਧੂ ਘੁੰਮਣ ਫਲਾਨਾ ਐ ਬੜੇ ਹੋਏ ਆ, ਤੇ ਉਹਦਾ ਸਾਨੂੰ ਹੰਕਾਰ ਆ। ਇਹ ਵੀ ਇੱਕ ਨੁਕਤਾ ਹੈਗਾ, ਹਰ ਜੂ ਹੰਕਾਰ ਨਾ ਪਾਵੇ, ਜਾਤ ਕਾ ਗਰਭ, ਮਤ ਜਾਤ ਦਾ ਗਰਭ ਨਹੀਂ ਕਰਨਾ। ਚਲੋ ਠੀਕ ਆ, ਬ੍ਰਾਹਮਣਵਾਦ ਨੇ ਤੁਹਾਨੂੰ ਇੱਕ ਗਧੀ ਗੇੜ ਚ ਫਸਾਇਆ ਹੋਇਆ, ਤੁਹਾਨੂੰ ਬਣਾਇਆ ਹੋਇਆ ਕੁਛ, ਪਰ ਉਹਦਾ ਹੰਕਾਰ ਕਰਨਾ ਹੋਰ ਗੱਲ ਆ। ਹੰਕਾਰ ਕਰਨਾ ਵੀ ਮਾੜਾ, ਹੀਣਤਾ ਵੀ ਇੰਨੀ ਮਾੜੀ ਆ ਵੀ ਹਾਏ ਮੈਂ ਤਾਂ ਫਲਾਨੀ ਜਾਤ ਦਾ, ਛੋਟੀ ਜਾਤ ਦਾ। ਬ੍ਰਾਹਮਣ ਸਾਹਿਬ, ਬ੍ਰਾਹਮਣ ਦੀ ਗਰਦਾਨੀ ਹੋਈ ਉੱਚੀ ਜਾਤ ਦਾ ਹੰਕਾਰ ਵੀ ਭੈੜਾ, ਬਾਹਮਣ ਦੀ ਗਰਦਾਨੀ ਹੋਈ ਨੀਵੀਂ ਜਾਤ ਦਾ ਹੀਣਤਾ ਵਾਲਾ ਅਹਿਸਾਸ ਵੀ ਭੈੜਾ। ਸਿੱਖ ਨੂੰ ਗੁਰੂ ਦਾ ਸਿੱਖ ਹੋਣ ਦੇ ਨਾਤੇ, ਸਰਦਾਰ ਹੋਣ ਦੇ ਨਾਤੇ, ਕਿਉਂਕਿ ਪਾਤਸ਼ਾਹ ਦਾ ਜਿਹੜਾ ਹੁਕਮ ਹੈ, 2 ਭਾਵਨਾਵਾਂ ਨੇ। ਇੱਕ ਤਾਂ ਪਹਿਲੇ ਪਾਤਸ਼ਾਹ ਦੀ ਭਾਵਨਾ ਆ ਜਾਂਦੀ ਆ ਜਦੋਂ ਉਹ ਕਹਿੰਦੇ ਆ ਵੀ ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਹੋ ਜੀ, ਮੈਂ ਤਾਂ ਇਹਨਾਂ ਦਾ ਨਾਲ ਆ। ਨਾਨਕ ਤਿੰਨ ਕੇ ਸੰਗ ਸਾਥ,
ਵੱਡਿਆ ਸੋ ਮੈਂ ਵੱਡਿਆਂ ਤੋਂ ਧਾਰਾ ਲੈਣੀਆਂ, ਮੈਂ ਤਾਂ ਇੰਨਾ ਨਾਲ। ਤੇ ਅਗਲੀ ਗੱਲ ਕਲਗੀਧਰ ਸ਼ਹਿਨशाह ਇੱਥੇ ਆ ਕੇ ਕਹਿੰਦੇ ਨੇ ਕਿ ਜਿਨ ਕੀ ਜਾਤ ਵਰਣ ਔਰ ਕੁੱਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕੋ ਸਰਦਾਰ ਬਣਾਉ, ਤਬੇ ਗੋਬਿੰਦ ਸਿੰਘ ਨਾਮ ਕਹਾਉ। ਸੋ ਗੁਰੂ ਸਾਹਿਬਾਨ ਨੇ ਸਿੱਖ ਸਜਾ ਕੇ, ਸਿੰਘ ਸਜਾ ਕੇ ਸਾਨੂੰ ਖਾਲਸਾ ਪੰਥ ਦਾ ਸਤਿਕਾਰ ਮਾਣ ਦੇ ਕੇ ਜਿਹੜਾ ਸਰਦਾਰੀਆਂ ਦਿੱਤੀਆਂ ਨੇ। ਅੱਜ ਆਪਾਂ ਕਿਤੇ ਖੜੇ ਬੈਠੇ ਹੋਈਏ, ਜਾਂਦੇ ਹੋਈਏ, ਅਗਲਾ ਕਹਿੰਦਾ ਦੇਖੋ ਸਰਦਾਰ ਜੀ, ਆਓ ਸਰਦਾਰ ਜੀ, ਤਾਂ ਸਰਦਾਰ ਜੀ ਜਾ ਰਹੇ ਨੇ। ਹੁਣ ਕੋਈ ਪੁੱਛਦਾ ਉੱਥੇ ਵੀ ਤੂੰ ਕਿਹੜੀ ਜਾਤ ਦਾ ਸਿੱਖ ਵਾ, ਕਿਹੜੀ ਹੈਗਾ। ਉਹ ਇਹ ਜਿਹੜਾ ਚੱਲ ਰਿਹਾ ਅੱਜ ਦੇ ਦੌਰ ਵਿੱਚ ਜਾਤ ਪਾਤ ਵਾਲਾ ਚੱਕਰ, ਇਹ ਸੋਸ਼ਲ ਮੀਡੀਆ ਦੇ ਉੱਤੇ ਸਾਡੀ ਕੌਮ ਦੇ ਉੱਤੇ ਇੱਕ ਬਹੁਤ ਘਾਤਕ ਹਮਲੇ ਦੇ ਰੂਪ ਵਿੱਚ ਪਹਿਲਾਂ ਹੀ ਚੱਲ ਰਿਹਾ। ਆਪਾਂ ਪਿਛਲੇ ਦਿਨਾਂ 'ਚ ਚਰਚਾ ਕਰਦੇ ਆ ਰਹੇ ਹਾਂ ਕਿ ਖਾਲਸਾ ਪੰਥ ਦੇ ਵੱਡੇ ਸੰਕਲਪ ਨੂੰ ਕਮਜ਼ੋਰ ਕਰਨ ਲਈ, ਧੁੰਦਲਾ ਕਰਨ ਲਈ, ਤੋੜਨ ਦੇ ਲਈ ਕੀ ਕੀਤਾ ਜਾ ਰਿਹਾ ਕਿ ਬਹੁਤ ਸਾਰੇ ਨਕਲੀ ਫੇਸਬੁੱਕ ਖਾਤੇ ਬਣਾਏ ਹੋਏ ਨੇ। ਉਹਨਾਂ ਤੋਂ ਲਗਾਤਾਰ ਚੱਲ ਰਿਹਾ ਕਿ ਬਾਬਾ ਦੀਪ ਸਿੰਘ ਫਲਾਨੀ ਰੰਘਰੇਟੇ ਸੀਗੇ, ਅਕਾਲੀ ਫੂਲਾ ਸਿੰਘ ਰੰਘਰੇਟੇ ਸੀ, ਸਾਰੇ ਜਿੰਨੇ ਆਪਣੇ ਸਿੱਖ ਇਤਿਹਾਸ ਦੇ ਨਾਇਕ ਨੇ, ਮਹਾਨਾਇਕ ਨੇ, ਯੋਧੇ ਨੇ, ਸੂਰਮੇ ਨੇ, ਉਹਨਾਂ ਸਾਰਿਆਂ ਦੇ ਉੱਤੇ ਉਹ ਰੰਘਰੇਟਾ ਕਰੀ ਜਾਂਦੇ। ਅੱਕ ਕੇ ਕੋਈ ਬੰਦਾ ਸੱਚ ਦੱਸਣ ਆਊਗਾ ਹੀ, ਉਹ ਆ ਗਏ, ਫਿਰ ਉਹ ਦੂਜੇ ਪਾਸਿਓਂ ਆ ਗਏ ਕਿ ਨਹੀਂ ਜੀ ਇਹ ਫਲਾਨੀ ਬਰਾਦਰੀ ਦੇ ਸੀ, ਤੁਸੀਂ ਇਹਨੂੰ ਕਾਹਤੋਂ ਇਸ ਤਰ੍ਹਾਂ ਕਹਿੰਦੇ ਆ। ਤੋਂ ਅਸਲ ਵਿੱਚ ਇਹੀ ਉਹ ਟਰੈਪ। ਸੋ ਸਿੱਖ ਸੋਸ਼ਲ ਮੀਡੀਆ ਦੇ ਉੱਤੇ ਲੜਾਏ ਜਾ ਰਹੇ ਨੇ। ਉਹ ਫੇਸਬੁੱਕ ਨਕਲੀ ਖਾਤੇ ਜਿਹੜੇ ਕਹਿ ਰਹੇ ਨੇ ਕਿ ਸਾਰੇ ਹੀ ਦਲਿਤ ਸੀ, ਰੰਘਰੇਟੇ ਸੀ, ਉਹ ਇੱਕ ਪਲਾਨ ਦੇ ਵਿੱਚੋਂ ਨੇ, ਤੇ ਸਾਹਮਣੇ ਪਾਸਿਓਂ ਵੀ ਪਲਾਨ ਦੇ ਵਿੱਚੋਂ ਲੱਗੇ ਹੋਏ ਨੇ ਕੁਝ ਬੰਦੇ। ਕੁੱਲ ਮਿਲਾ ਕੇ ਉਹ ਜਿਹੜੀ ਆਪਾਂ ਫੜਕ ਮਾਰਦੇ ਸੀ ਬਾਹਮਣ ਦੇ ਮੂਹਰੇ, ਜਿਹੜੀ ਆਪਾਂ ਲਲਕਾਰ ਕੇ ਕਹਿੰਦੇ ਸੀ ਵੀ ਅਸੀਂ ਜਾਤ ਪਾਤ ਨੂੰ ਨਹੀਂ ਮੰਨਦੇ, ਜਿਹਦੀਆਂ ਬਾਤਾਂ ਮੈਂ ਇੱਥੇ ਸੋਸ਼ਲ ਮੀਡੀਆ ਦੇ ਉੱਤੇ ਕਈ ਵੀਡੀਓਜ਼ ਪਾਉਂਦੇ ਆ ਜਿਹੜੇ ਯੂਪੀ ਬਿਹਾਰ ਵਾਲੇ ਪਾਸੇ ਦੇ ਥੋੜੇ ਜਿਹੇ ਪੜ੍ਹੇ ਲਿਖੇ ਸੱਜਣ ਨੇ, ਕਿ ਜੀ ਜੇ ਦਰਬਾਰ ਸਾਹਿਬ ਜਾਂ ਗੁਰਦੁਆਰੇ ਜਾਈਏ ਸਾਨੂੰ ਕੋਈ ਨਹੀਂ ਪੁੱਛਦਾ ਤੁਹਾਡੀ ਜਾਤ ਕਿਹੜੀ ਹੈ। ਸਾਨੂੰ ਤਾਂ ਉੱਥੇ ਉਵੇਂ ਹੀ ਲੰਗਰ ਪ੍ਰਸ਼ਾਦਾ ਮਿਲਦਾ, ਸੰਗਤ ਤੇ ਪੰਗਤ ਚ ਸਾਨੂੰ ਕੋਈ ਨਹੀਂ ਸਾਡੀ ਜਾਤ ਕਰਕੇ ਟੋਕਦਾ। ਸਾਨੂੰ ਮੰਦਰਾਂ ਦੇ ਵਿੱਚ ਜ਼ਰੂਰ ਸਾਡੀ ਜਾਤ ਕਰਕੇ ਬਦਸਲੂਕੀ, ਬਦਕਲਾਮੀ ਹੁੰਦੀ ਹੈ। ਇੱਕ ਵੀਡੀਓ ਘੁੰਮ ਰਹੀ ਆ ਜਿਹਦੇ ਵਿੱਚ ਕਿਸੇ ਥਾਂ ਦੇ ਉੱਤੇ ਇੱਕ ਬੰਦਾ ਚੌਲ ਤੇ ਦਾਲ ਇੱਕ ਪਾ ਰਿਹਾ, ਥੱਲੇ ਬੈਠੇ ਆ ਛਕਣ ਵਾਲੇ ਜਿਹੜੇ ਲੋਕ ਬੈਠੇ। ਉਹ ਬਹੁਤ ਸਾਰੇ ਲੋਕਾਂ ਕੋਲੇ ਭਾਂਡੇ ਨੇ, ਬਹੁਤ ਸਾਰੇ ਲੋਕਾਂ ਨੇ ਪੱਤੇ ਹੁੰਦੇ, ਜਿਵੇਂ ਪੱਤਲ ਕਹੀਦਾ ਨਾ, ਉਵੇਂ ਪੱਤੇ ਜੇ ਜੋੜ ਕੇ ਉਹਦੇ ਉੱਤੇ ਪਵਾ ਰਹੇ ਨੇ ਚੌਲ। ਭਾਤ ਕਹਿੰਦੇ ਆ ਸ਼ਾਇਦ ਇਹ ਬਾਹਮਣ ਉਹਨੂੰ। ਤੇ ਉਹ ਚੌਲ ਪਾ ਰਿਹਾ, ਵਿੱਚ ਦਾਲ ਜੀ ਪਾਉਂਦਾ ਆ ਰਿਹਾ ਇੱਕ। ਤੇ ਇੱਕ ਦੋ ਤਿੰਨ ਇਹੋ ਜਿਹੇ ਬੰਦੇ ਆਉਂਦੇ ਆ ਜਿਨ੍ਹਾਂ ਦੇ ਮੂਹਰੇ ਨਾ ਕੋਈ ਪੱਤਾ ਵਾਲਾ ਤੇ ਨਾ ਕੋਈ ਭਾਂਡਾ, ਉਹਨਾਂ ਦੇ ਮੂਹਰੇ ਥੱਲੇ ਹੀ ਉਹ ਚੌਲ ਪਾ ਜਾਂਦਾ ਤੇ ਉਹ ਵਿੱਚ ਦਾਲ ਪਾ ਦਿੰਦਾ, ਤੇ ਫਿਰ ਉਹ ਉਦੋਂ ਬਾਅਦ ਛਕਦੇ ਆ ਬੰਦੇ। ਕਿਉਂਕਿ ਬਾਹਮਣ ਅਨੁਸਾਰ ਇਹਨਾਂ ਬਰਾਦਰੀਆਂ ਦੇ ਬੰਦਿਆਂ ਕੋਲ ਭਾਂਡਾ ਹੋਣਾ, ਉਹਦਾ ਕਿਸੇ ਵੀ ਤਰ੍ਹਾਂ ਦਾ ਭਾਂਡਾ ਹੋਣਾ, ਕਾਗਜ਼ ਦੇ ਇਹਦੇ ਦੂਜੇ ਪੱਤੇ ਦੇ ਜਿਹੜੇ ਹੁੰਦੇ ਆ ਉਹਦਾ ਵੀ ਨਹੀਂ ਹੋਣਾ ਚਾਹੀਦਾ। ਇਹ ਜਿਹੜੀ ਉਹਨਾਂ ਦੀ ਕਹਾਣੀ ਆ, ਇਹ ਸੋਸ਼ਲ ਮੀਡੀਆ ਦੇ ਦੌਰ ਵਿੱਚ ਜਦੋਂ ਆਪਾਂ ਦੇਖਦੇ ਆ ਤਾਂ ਸਾਡੇ ਭਾਈਚਾਰੇ ਨੂੰ ਬੜਾ ਫਖਰ ਹੁੰਦਾ। ਉਦੋਂ ਵੀ ਵੱਧ ਫਖਰ ਉਦੋਂ ਹੁੰਦਾ ਜਦੋਂ ਬਾਹਮਣਵਾਦ ਦੇ ਸਤਾਏ ਹੋਏ ਬਹੁਤ ਸਾਰੇ ਪੜ੍ਹੇ ਲਿਖੇ ਗੈਰ ਸਿੱਖ ਜਿਹੜੇ ਯੂਪੀ ਬਿਹਾਰ ਦੇ ਜਾਂ ਅਦਰ ਸਟੇਟਸ ਦੇ, ਅਦਰ ਕਾਸਟਸ ਦੇ ਬੰਦੇ, ਛੋਟੀਆਂ ਬਰਾਦਰੀਆਂ ਜਿਨ੍ਹਾਂ ਨੂੰ ਬਾਹਮਣ ਕਹਿੰਦਾ, ਜਦੋਂ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਸਿੱਖੀ ਉੱਤੇ, ਸਿੱਖਾਂ ਉੱਤੇ ਮਾਣ ਹੈ। ਇੱਕ ਕੋਈ ਪਤਾ ਨਹੀਂ ਖਾਨ ਜੀ, ਖਾਨ ਸਰ ਏਦਾਂ ਦਾ ਕੋਈ ਹੈ, ਉਹ ਕਹਿਣ ਲੱਗਿਆ ਹੋਇਆ, ਕਹਿੰਦਾ ਹਿੰਦੂ ਰਾਸ਼ਟਰ ਦੀਆਂ ਲੇਰਾਂ ਜੀਆਂ ਮਾਰੀ ਜਾਂਦੇ ਹੋ। ਜਿੱਦਣ ਸਿੱਖ ਰਾਸ਼ਟਰ ਬਣ ਗਿਆ ਨਾ, ਸਾਰੇ ਭਾਰਤ ਵਿੱਚ ਜੇ ਸਿੱਖ ਰਾਸ਼ਟਰ ਦਾ ਐਲਾਨ ਹੋ ਗਿਆ, ਕੋਈ ਬੰਦਾ ਉਸ ਦਿਨ ਤੋਂ ਬਾਅਦ ਭੁੱਖਾ ਨਾ ਸੌਂ ਗਿਆ। ਰਜਾ ਕਿੱਦਾਂ ਮਾਰ ਦੇਣਗੇ ਸਿੱਖ। ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਤੁਸੀਂ ਜਾਓਗੇ, ਤੁਹਾਨੂੰ ਲੰਗਰ ਮਿਲੂ, ਬੜੀਆਂ ਸਿਫਤਾਂ ਉਹ ਬੰਦਾ ਕਰਨ। ਇਹ ਸਾਰੀ ਜਿਹੜੀ ਗੱਲਬਾਤ ਚੱਲਦੀ ਆ, ਇਹਦੇ ਵਿੱਚ ਮੁੱਖ ਨੁਕਤਾ ਕੀ ਆ ਕਿ ਹਿੰਦੂਇਜ਼ਮ ਦੀ ਜਿਹੜੀ ਆਧਾਰਸ਼ਿਲਾ ਜਾਤ ਪਾਤ ਆ, ਉਹਦੇ ਬਿਲਕੁਲ ਉਲਟ ਫਲਸਫਾ ਸਾਡੇ ਕੋਲ ਆ ਗੁਰੂ ਸਾਹਿਬਾਨ ਦਾ। ਹੁਣ ਉਹ ਸਾਡੇ ਧਰਮ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਆ ਕੇ ਇਹ ਜਚਾਉਣਾ ਚਾਹੁੰਦੇ ਆ ਕਿ ਸਿੱਖ ਐਵੇਂ ਮਾਰੀ ਜਾਂਦੇ ਆ, ਸਿੱਖਾਂ 'ਚ ਵੀ ਬਥੇਰੀ ਜਾਤ ਪਾਤ। ਕੁਛ ਨਕਮੀਆਂ ਦੀਆਂ ਘਟਨਾਵਾਂ ਦੇ ਆਧਾਰ ਤੇ ਸਾਡੇ ਕਾਮਰੇਡ ਲਾਣੇ ਨੇ, ਸਿੱਖੀ ਦੇ ਵਿੱਚ ਜਿਹੜੇ ਕਹਾੜੇ ਦਾ ਦਸਤਾ ਬਣੇ ਹੋਏ ਨੇ ਸਿੱਖਾਂ 'ਚ, ਉਹਨਾਂ ਨੇ ਵੀ ਇਹ ਰੰਡੀ ਰੋਣਾ ਪਾਉਣਾ ਹਮੇਸ਼ਾ ਹੁੰਦਾ ਵੀ ਦੇਖੋ ਜੀ ਐਵੇਂ ਕਹੀ ਜਾਂਦੇ ਆ ਸਿੱਖਾਂ 'ਚ ਜਾਤ ਪਾਤ ਹੈ ਨਹੀਂ, ਆਹ ਦੇਖੋ ਜੀ ਐਂ ਹੋ ਗਿਆ, ਜੇ ਐ ਨਹੀਂ ਤਾਂ ਆਹ ਕਾਹਤੋਂ ਆ। ਹਾਂ, ਇਹ ਗੱਲ ਹੈ ਕਿ ਪਿਛਲੇ 150 ਸਾਲ ਦੇ ਵਿੱਚ ਬਾਹਮਣ ਦੀ ਗੁਲਾਮੀ ਦੇ ਵਿੱਚ ਖਾਸ ਤੌਰ ਤੇ ਆਪਣੇ ਧਰਮ 'ਚ ਕਾਫੀ ਨੁਕਸ ਆਏ ਨੇ। ਮੈਂ ਆਪ ਕਹਿਣਾ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਗੜਬੜਾਂ ਨੇ। ਸਾਨੂੰ ਜਿਹੜੀਆਂ ਚੀਜ਼ਾਂ ਨੇ ਇਕੱਠੇ ਕਰਨਾ ਸੀ, ਜਿਵੇਂ ਅੰਮ੍ਰਿਤ ਸੰਚਾਰ ਜਦੋਂ ਹੁੰਦਾ ਉਦੋਂ ਸਾਰਿਆਂ ਨੂੰ ਇੱਕੋ ਬਾਟੇ ਚੋਂ ਛਕਾਇਆ ਜਾਂਦਾ ਹੈ, ਪਰ
ਇਹਦੇ ਉਲਟ ਕਈ ਥਾਂ ਤੇ ਬਾਹਮਣ ਦੇ ਏਜੰਟਾਂ ਨੇ ਵਿੱਚ ਇੱਥੇ ਫਰਕ ਪਾ ਦਿੱਤਾ ਕਿ ਜੀ ਚੌਥੇ ਪੌੜੇ ਦੇ ਸਿੰਘ ਉਹਨਾਂ ਦੇ ਖਿਲਾਫ ਸਮੁੱਚੇ ਖਾਲਸਾ ਪੰਥ ਨੂੰ ਲਾਮਬੰਦ ਹੋਣਾ ਚਾਹੀਦਾ, ਛੱਤਰ ਫੇਰਨਾ ਚਾਹੀਦਾ ਜਿਹੜੇ ਚੌਥੇ ਪੌੜੇ ਦੇ ਸਿੰਘਾਂ ਵਾਲੀ ਕਹਾਣੀ ਲਈ ਫਿਰਦੇ। ਸਾਰੇ ਗੁਰੂ ਦੇ ਸਿੱਖ ਨੇ, ਸਾਰਿਆਂ ਨੂੰ ਬਰਾਬਰ। ਅਕਾਲ ਤਖਤ ਸਾਹਿਬ ਦੇ ਉੱਤੇ ਤਾਂ ਬਿਲਕੁਲ ਜਿੱਥੇ ਸਾਡਾ ਕੇਂਦਰੀ ਸਥਾਨ, ਤੇ ਜਿਹੜੇ ਲੋਕ ਇਸ ਤਰ੍ਹਾਂ ਦੇ ਪਖੰਡ ਕਰਦੇ ਆ ਵੀ ਉੱਥੇ ਚੌਥੇ ਪੌੜੇ ਦੇ ਸਿੰਘ, ਉੱਥੇ ਜਾਣਾ ਕਾਹਤੋਂ? ਅੰਮ੍ਰਿਤ ਛਕਣਾ ਅਕਾਲ ਤਖਤ ਸਾਹਿਬ ਤੇ ਆਓ ਜਾਂ ਸਾਡੇ ਹੋਰ ਤਖਤ ਸਾਹਿਬਾਨ ਆ ਉੱਥੇ ਛਕੋ। ਉਹ ਅੰਮ੍ਰਿਤ ਸੰਚਾਰ ਮੌਕੇ ਜਿਹੜੇ ਅੰਮ੍ਰਿਤ ਨੇ ਸਾਨੂੰ ਇਕੱਠੇ ਕਰਨਾ ਸੀ, ਉਹਦੇ ਵਿੱਚ ਵੰਡੀਆਂ ਪਾਉਣ ਦਾ ਇੱਕ ਰਾਹ ਕੱਢ ਲਿਆ ਜੀ ਚੌਥੇ ਪੌੜੇ ਦੇ ਸਿੰਘ ਕਹਿ ਗੰਦੇ ਲੋਕਾਂ ਨੇ। ਦੂਜਾ ਹੈਗਾ ਸੰਗਤ ਤੇ ਪੰਗਤ। ਸੰਗਤ ਵਿੱਚ ਅਸੀਂ ਸਾਰੇ ਬਰਾਬਰ ਬੈਠਦੇ ਹਾਂ, ਪਰ ਕਈ ਥਾਵਾਂ ਦੇ ਉੱਤੇ ਜਿਨ੍ਹਾਂ 'ਚ ਹੀਣਤਾ ਬੜੀ ਹੋਈ ਆ, ਉਹ ਐਵੇਂ ਮਗਰ ਜਿਹਨੂੰ ਜੜੀ ਜਾਣਗੇ। ਉਹਨਾਂ ਦੀ ਫਿਰ ਵੱਖਰੀ ਆਪਣੇ ਆਪ ਜੀ ਕਲਾਸ ਬਣ ਜਾਂਦੀ ਆ, ਵਰਗ ਬਣ ਜਾਂਦਾ ਵੀ ਆਹ ਯਾਰ ਉਹ ਬੈਠਾ। ਉਹ ਤਾਂ ਹੁਣ ਉਹਨਾਂ ਦੀ ਆਪ ਦੀ ਕਰਤੂਤ ਆ ਨਾ, ਨਹੀਂ ਤੁਹਾਨੂੰ ਕਿਹਨੇ ਫੜ ਕੇ ਕਿਹਾ ਵੀ ਤੂੰ ਮਗਰ ਬੈਠ, ਜਾਂ ਕੋਈ ਕਹਿੰਦਾ ਤੂੰ ਮੂਹਰੇ ਨਾ ਆ। ਹੁਣ ਆਪ ਨੇ ਆਪ ਜੀ ਹੀਣਤਾ ਜੀ ਰੱਖੀ ਜਾਣੀ ਤਾਂ ਕੋਈ ਕੀ ਕਰੇ। ਇਵੇਂ ਹੀ ਪੰਗਤ ਵਿੱਚ ਕੋਈ ਨਹੀਂ ਕਿਸੇ ਨੂੰ ਪੁੱਛਦਾ। ਉਹ ਤਾਂ ਹੁਣ ਦੂਜੇ ਧਰਮਾਂ ਦੇ, ਦੂਜਿਆਂ ਸੂਬਿਆਂ ਦੇ ਲੋਕ ਕਹਿੰਦੇ ਨੇ ਵੀ ਅਸੀਂ ਤਾਂ ਕਦੇ ਕਿਸੇ ਨੇ ਪੁੱਛਿਆ ਨਹੀਂ। ਇਵੇਂ ਹੀ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਨੇ, ਬਹੁਤ ਸਾਰੇ ਇਹੋ ਜਿਹੇ ਸਥਾਨ ਬਣ ਚੁੱਕੇ ਹੈ ਜਿੱਥੇ ਕਹਿੰਦੇ ਆ ਵੀ ਜਾਤ ਪੁੱਛੀ ਜਾਂਦੀ ਆ, ਪਰ ਉਹ ਗੁਰਦੁਆਰਾ ਤਾਂ ਨਹੀਂ ਹੈਗੇ, ਉਹ ਠਾਠ ਨੇ, ਉਹ ਡੇਰੇ ਨੇ, ਜਿੱਥੇ ਉਹਨਾਂ ਨੂੰ ਕਹਿੰਦੇ ਆ ਵੀ ਤੁਹਾਡੀ ਫਲਾਨੀ ਜਾਤ ਕਿਹੜੀ ਆ। ਉਲਟਾ ਇਹਨਾਂ ਦੇ ਉਲਟ ਸਾਡੇ ਧਰਮ ਦੇ ਯੋਧਿਆਂ ਨੇ, ਇੱਕ ਬਾਬਾ ਜਿਹਾ ਸੀ ਕੋਈ ਪਤਾ ਨਹੀਂ ਵਧਣੀ ਵਾਲੇ ਕਹਿੰਦੇ ਉਹਨੂੰ, ਉਹਦੇ ਬਾਰੇ ਸੀਗਾ ਲੁਧਿਆਣੇ ਜ਼ਿਲ੍ਹੇ ਚ ਜੋਧਾ ਢੈਪੀ ਇਲਾਕੇ ਦੇ ਵਿੱਚ, ਉਹ ਆਪਦੀ ਠਾਠ ਬਣਾ ਕੇ ਉੱਥੇ ਪਤਾ ਲੱਗਿਆ ਯੋਧਿਆਂ ਨੂੰ, ਜੁਝਾਰੂ ਭਾਈ ਆਪਣੇ ਹਰਕੇਵਲ ਸਿੰਘ ਸਰਾਭਾ, ਬਲਦੇਵ ਸਿੰਘ ਬੱਲੀ ਢੈਪੀ ਵਾਲਾ, ਇਹ ਸਾਰੇ ਜੁਝਾਰੂ ਸੂਰਮੇ ਸੀ। ਇਹਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਵੀ ਇੱਥੇ ਜਾਤ ਪੁੱਛ ਕੇ ਅੰਦਰ ਕਰਦੇ ਆ ਗੱਲਾਂ ਬਾਤਾਂ ਜੀਆਂ, ਉਹਨਾਂ ਨੇ ਮੋਰਚਾ ਲਾ ਲਿਆ। ਤੇ ਬਾਬਾ ਜੀ ਫਿਰ ਉਹਨਾਂ ਟਾਈਮ ਤਾਂ ਨਹੀਂ ਇਲਾਕੇ 'ਚ ਬੜੇ ਜਿੰਨਾ ਟਾਈਮ ਸਿੰਘ ਸੂਰਮੇ ਚਾਉਂਦੇ ਸੀ। ਸੋ ਇਹੋ ਜਿਹੇ ਗੰਦੇ ਲੋਕ ਜਿਹੜੇ ਜਾਤ ਆਧਾਰਿਤ ਵਿਤਕਰੇ, ਗੁਰੂ ਸਾਹਿਬ ਦਾ ਝੰਡਾ ਲਾ ਕੇ, ਗੁਰੂ ਸਾਹਿਬ ਦਾ ਨਿਸ਼ਾਨ ਵਰਤ ਕੇ, ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਕਰਨ, ਉਹਨਾਂ ਦੇ ਖਿਲਾਫ ਤਾਂ ਸਿੱਖਾਂ ਦਾ, ਸਿੱਖੀ ਦਾ ਹੋਣਾ ਸੁਭਾਵਿਕ ਆ। ਇਹ ਕਹਿਣਾ ਕਿ ਜੀ ਸਿੱਖ ਮੰਨਦੇ, ਸਿੱਖ ਨਹੀਂ ਬਣਦੇ, ਇਹ ਬਾਹਮਣ ਦੇ ਏਜੰਟ ਨੇ ਜਿਹੜੇ ਸਿੱਖਾਂ 'ਚ ਜਾਤ ਪਾਤ ਦਾ ਬੀਜ ਲਾ ਕੇ ਦਿਖਾਉਣਾ ਚਾਹੁੰਦੇ ਆ। ਦੇਖੋ ਜੀ ਹੈਗੀ ਜਾਤ। ਇਵੇਂ ਹੀ ਇੱਕ ਹੈਗਾ ਸ਼ਮਸ਼ਾਨ ਘਾਟ, ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੈਗੇ। ਹੁਣ ਇੱਥੇ ਇੱਕ ਗੱਲ ਹੋਰ ਆ, ਸਰਕਾਰੀ ਤੌਰ ਤੇ ਬੜਾ ਚੱਲ ਰਿਹਾ ਹੈਗਾ ਵੀ ਜਾਤ ਪਾਤ ਸਿੱਖਾਂ 'ਚ ਬਾੜੋ। ਇਹਦੇ ਲਈ ਕੀ ਆ, ਉਹਨਾਂ ਨੇ ਜਾਣ ਕੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਧਰਮਸ਼ਾਲਾ ਦੇ ਨਾਂ ਤੇ ਗ੍ਰਾਂਟਾਂ ਦਿੱਤੀਆਂ ਵੀ ਤੁਸੀਂ ਇੱਥੇ ਰਵਿਦਾਸੀਆ ਭਾਈਚਾਰੇ ਦੇ ਨਾਂ ਤੇ ਉਹ ਬਣਾ ਲਓ, ਆਪਦੇ ਗੁਰਦੁਆਰੇ ਵੱਖਰੇ ਬਣਾਓ। ਇਵੇਂ ਸ਼ਮਸ਼ਾਨ ਘਾਟਾਂ ਨੂੰ ਗ੍ਰਾਂਟਾਂ ਦਿੱਤੀਆਂ। ਹੋ ਸਕਦਾ ਕਿਸੇ ਥਾਂ ਤੇ ਕੋਈ ਨੀਚ ਬਿਰਤੀ ਵਾਲਾ ਬੈਠਾ ਹੋਵੇ ਜਿਹੜਾ ਕਹਿੰਦਾ ਹੋਵੇ ਕਿ ਮੈਂ ਜੀ ਸਾਰੇ ਪਿੰਡ ਦੇ ਲੋਕਾਂ ਨੂੰ ਇੱਕੋ ਥਾਂ ਦੇ ਉੱਤੇ ਸੰਸਕਾਰ ਕਰਨ ਨਹੀਂ ਦੇਣਾ, ਪਰ ਇਹ ਗੱਲ ਜਿਹੜੀ ਹੈਗੀ ਆ ਐਂਟੀ ਸਿੱਖ ਗੱਲ। ਹੁਣ ਜਦੋਂ ਆਪਾਂ ਜਾਂਦੇ ਆ ਪਿੰਡਾਂ 'ਚ ਕਿਤੇ ਲਿਖਿਆ ਹੋਇਆ ਹੋਵੇ ਰਵਿਦਾਸੀਏ ਸਿੱਖਾਂ ਦਾ ਸ਼ਮਸ਼ਾਨ ਘਾਟ ਜਾਂ ਜੱਟ ਸਿੱਖਾਂ ਦਾ, ਤੇ ਇਹ ਗੱਲ ਦੇ ਉਲਟ ਇਸ ਮੌਕੇ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ 'ਚ ਚਰਚਾ ਛਿੜੀ ਹੋਈ ਆ, ਤੇ ਥਾਂ ਥਾਂ ਤੋਂ ਖਬਰਾਂ ਆਉਂਦੀਆਂ ਨੇ ਕਿ ਗੁਰਦੁਆਰੇ ਇੱਕ ਕੀਤੇ ਜਾ ਰਹੇ ਨੇ, ਸ਼ਮਸ਼ਾਨ ਘਾਟ ਇੱਕ ਕੀਤੇ ਜਾ ਰਹੇ ਨੇ। ਹੁਣ ਜਦੋਂ ਸਿੱਖਾਂ 'ਚ ਇਸ ਤਰੀਕੇ ਦੀ ਜਾਗਰਤੀ ਆਊਗੀ ਤਾਂ ਯਕੀਨਨ ਤੌਰ ਦੇ ਉੱਤੇ ਬਾਹਮਣਵਾਦ ਦੇ ਸਟੇਟ ਦੇ, ਡੀਪ ਸਟੇਟ ਦੇ ਜਿਹੜੇ ਮਨਸੂਬੇ ਨੇ, ਜਿਹੜੀ ਗੱਲ ਆਪਾਂ ਕਹਿ ਰਹੇ ਹਾਂ ਕਿ 1911 ਚ CID ਦੇ ਪ੍ਰਮੁੱਖ ਮਿਸਟਰ ਡੀ ਪੈਟਰੀ ਨੇ ਇਹ ਗੱਲ ਕਹੀ ਸੀ ਕਿ ਹਿੰਦੂ ਮਤ ਮੁੱਢ ਤੋਂ ਹੀ ਸਿੱਖਾਂ ਦਾ ਦੁਸ਼ਮਣ ਬਣਿਆ ਹੋਇਆ, ਸਿੱਖੀ ਦਾ, ਕਿਉਂਕਿ ਗੁਰੂ ਸਾਹਿਬਾਨ ਨੇ ਜਾਤ ਪਾਤ ਜੋ ਬ੍ਰਾਹਮਣਵਾਦ ਦੀ ਆਧਾਰਸ਼ਿਲਾ, ਉਹਦੀ ਭਰਪੂਰ ਅਤੇ ਸਫਲ ਦਾ ਭਾਵ ਇਹ ਆ ਕਿ ਗੁਰੂ ਸਾਹਿਬਾਨ ਨੇ ਇਹਦੀਆਂ ਇੱਕ ਵਾਰੀ ਬੁਨਿਆਦਾਂ ਹਿਲਾ ਨਹੀਂ ਦਿੱਤੀਆਂ, ਪੱਟ ਦਿੱਤੀਆਂ। ਖਾਲਸੇ ਪੰਥ ਦੀ ਸਿਰਜਣਾ ਦੇ ਮੌਕੇ ਇਹ ਚੀਜ਼ ਮੁਕੰਮਲ ਤੌਰ ਤੇ ਖਤਮ ਹੋ ਗਈ। ਇਸ ਕਾਰਨ ਅੱਗੇ ਮੈਂ ਉਹਦਾ ਪੜ੍ਹ ਰਿਹਾ ਰਿਪੋਰਟ ਦਾ, ਇਸ ਕਾਰਨ ਹਿੰਦੂਆਂ ਦੀ ਇਹ ਨਿਸ਼ਚਿਤ ਨੀਤੀ ਚੱਲੀ ਆਉਂਦੀ ਹੈ ਕਿ ਸਿੱਖ ਧਰਮ ਦਾ ਵਿਨਾਸ਼ ਕੀਤਾ ਜਾਵੇ ਅਤੇ ਉਹ ਹਿੰਦੂ ਆਪਣੇ ਬੱਚਿਆਂ ਨੂੰ ਸਿੱਖੀ ਗ੍ਰਹਿਣ ਕਰਨੋਂ ਵੀ ਰੋਕਦੇ ਹਨ ਤੇ ਸਿੱਖ ਮਾਪਿਆਂ ਦੇ ਬੱਚਿਆਂ ਨੂੰ ਅੰਮ੍ਰਿਤ ਛਕ ਕੇ ਪਿਆਰ ਵਰ ਪਿਆਰ ਖਾਲਸਾ ਬਣਨੋਂ ਵੀ ਰੋਕਦੇ ਨੇ। ਜਿਹੜੇ ਸਿੱਖੀ ਗ੍ਰਹਿਣ ਕਰ ਚੁੱਕੇ ਨੇ ਤੇ ਜੋ ਅੰਮ੍ਰਿਤਧਾਰੀ ਸਿੰਘ ਹਨ, ਉਹਨਾਂ ਨੂੰ ਵੀ ਹਿੰਦੂ ਹਰ ਪ੍ਰਕਾਰ ਦੇ ਹੀਲੇ ਤੇ ਲਾਲਚ ਵਰਤ ਕੇ ਸਿੱਖੀ ਤੋਂ ਪਤਿਤ ਕਰਨ ਲਈ ਸਦੀਵ ਤਤਪਰ ਰਹਿੰਦੇ ਹਨ। ਹਿੰਦੂ ਮਤ ਨੇ ਬੁੱਧ ਮਤ ਦਾ ਗਲਾ ਘੁੱਟ ਕੇ ਇਸ ਨੂੰ ਮਾਰ ਮੁਕਾਇਆ ਹੈ ਤੇ ਹਿੰਦੂ
ਸਿੱਖਾਂ ਨੂੰ ਵਿਨਾਸ਼ ਕਰਨ ਵਿੱਚ ਬਹੁਤ ਹੱਦ ਤੱਕ ਸਫਲ ਹੋ ਚੁੱਕੇ ਹਨ। ਸੋ ਜਾਤ ਪਾਤ ਦਾ ਫਿਰ ਬੰਬ ਜਿਹੜਾ ਹੈਗਾ ਉਹ ਸਿੱਖੀ ਦੇ ਵਿਹੜੇ ਵਿੱਚ ਲਿਆ ਕੇ ਚਲਾਉਣ ਦਾ ਇੱਕ ਪ੍ਰੋਜੈਕਟ ਚੱਲ ਰਿਹਾ, ਜਿਹਦੇ ਤਹਿਤ ਸਾਡੇ ਇੱਥੇ ਬਹੁਤ ਜ਼ਿਆਦਾ ਖਿਲਾਰੇ ਪੈਣ ਦੇ ਆਸਾਰ ਬਣੇ ਹੋਏ ਨੇ। ਹੁਣ ਕਈ ਲੋਕ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਨੇ ਕਿ ਜੀ ਅਕਾਲੀ ਦਲ ਦੇ ਵਿੱਚ ਸਾਰੀਆਂ ਜਿਹੜੀਆਂ ਵੱਡੀਆਂ ਪੋਸਟਾਂ ਨੇ ਉਹਦੇ ਉੱਤੇ ਜੱਟ ਹੀ ਕਿਉਂ ਹੁੰਦਾ, ਹਾਲਾਂਕਿ ਇਹ ਗੱਲ ਏਦਾਂ ਹੈ ਨਹੀਂ, ਯਾਨੀ ਕਿ ਮੁਕੰਮਲ ਤੌਰ ਤੇ ਨਹੀਂ। ਹਾਂ ਵੈਸੇ ਉਹ ਇੱਕ ਮੈਂ ਇੱਥੇ ਕਾਂਸ਼ੀ ਰਾਮ ਦੀ ਸੁਣਦਾ ਸੀ, ਸਾਹਿਬ ਕਾਂਸ਼ੀ ਰਾਮ, ਜਿਹਨੂੰ ਬਹੁਜਨ ਸਮਾਜ ਪਾਰਟੀ ਦਾ ਕਰਤਾ ਧਰਤਾ ਸੰਸਥਾਪਕ ਤੇ ਮੋਢੀ ਆਗੂ, ਉਹ ਕਹਿੰਦਾ ਪੰਜਾਬ ਦੇ ਵਿੱਚ ਕਹਿੰਦੇ ਜੱਟਾਂ ਤੋਂ ਬਗੈਰ ਹੋਰ ਕਿਸੇ ਦੇ ਅੰਦਰ ਇਹ ਚਸਕਾ ਹੀ ਨਹੀਂ ਹੈਗਾ ਚੌਧਰ ਲੈਣ ਦਾ, ਚੌਧਰ ਹਾਸਲ ਕਰਨ ਦਾ। ਜੇ ਮੈਂ ਕਹਿੰਦੇ ਪੰਜਾਬ 'ਚ ਸਰਕਾਰ ਬਣਾ ਵੀ ਲਈ ਤਾਂ ਜੱਟ ਮੁੱਖ ਮੰਤਰੀ ਤੋਂ ਬਗੈਰ ਚੱਲਣੀ ਨਹੀਂ। ਸੋ ਜੱਟ ਦੇ ਸੁਭਾਅ ਵਿੱਚ, ਕਿਸਾਨ ਦੇ ਸੁਭਾਅ 'ਚ ਇੱਕ ਖਾਸ ਤਰ੍ਹਾਂ ਦਾ ਇਹ ਐਲੀਮੈਂਟ ਆ ਕਿ ਉਹ ਮੋਢੀ ਹੋ ਕੇ, ਮੋਹਰੀ ਹੋ ਕੇ, ਜਿਹਨੂੰ ਕਹਿੰਦੇ ਰਿਸਕ ਲੈ ਕੇ ਕੁਝ ਕਰਨ ਦੀ ਸਮਰੱਥਾ ਰੱਖਦਾ। ਤੇ ਜਦੋਂ ਵੀ ਕਾਸ਼ਤਕਾਰ ਤੇ ਗੈਰ ਕਾਸ਼ਤਕਾਰ ਬਰਾਦਰੀਆਂ ਸਿੱਖੀ ਦੇ ਲਈ ਰਲ ਕੇ ਇਕਜੁੱਟ ਹੋ ਕੇ ਤੁਰੀਆਂ ਨੇ, ਉਦੋਂ ਇਨਕਲਾਬ ਹੀ ਆਏ ਨੇ। ਆ ਜਦੋਂ ਇੰਦਰਾ ਗਾਂਧੀ ਨੂੰ ਠੋਕਣਾ ਸੀ, ਨਲਕੇ ਦੇ ਫਿਲਟਰ ਵਰਗੀ ਕਰਤੀ ਸਿੰਘਾਂ ਨੇ। ਪਰ ਉਦਣ ਜਦੋਂ ਜੱਟ ਅਤੇ ਗੈਰ ਜੱਟ, ਕਾਸ਼ਤਕਾਰ ਤੇ ਗੈਰ ਕਾਸ਼ਤਕਾਰ ਬਰਾਦਰੀਆਂ ਜੋਟੀ ਪਾ ਕੇ ਖੜੀਆਂ। ਸੋ ਸਾਡੇ ਧਰਮ ਦਾ, ਸਾਡੇ ਇਤਿਹਾਸ ਦਾ, ਸਾਡੇ ਸਮਾਜ ਦਾ, ਸਾਡੇ ਫਲਸਫੇ ਦਾ ਇੱਕੋ ਇੱਕ ਸੁਨੇਹਾ ਵਾ ਕਿ ਅਸੀਂ ਜੇ ਬ੍ਰਾਹਮਣਵਾਦ ਦੀ ਦਿੱਤੀ ਹੋਈ ਇਹ ਪਛਾਣ ਆ, ਜਿਹੜੀ ਇਹ ਜਾਤ ਆ, ਜਿਹੜੀ ਇਹਨੂੰ ਨਾਲ ਲੈ ਕੇ ਤੁਰੇ ਰਹੇ, ਅਸੀਂ ਮਰ ਜਾਾਂਗੇ। ਸੋ ਜੇ ਸਿੱਖੀ ਨੂੰ ਜਿਤਾਉਣਾ ਹੈ, ਸਿੱਖ ਫਲਸਫੇ ਨੂੰ ਜਿਤਾਉਣਾ, ਤਾਂ ਬ੍ਰਾਹਮਣਵਾਦ ਨੂੰ, ਜਾਣੀ ਕਿ ਜਾਤ ਪਾਤ ਨੂੰ ਹਰਾਉਣਾ ਪੈਣਾ। ਪਰ ਸਰਕਾਰੀ ਤੌਰ ਦੇ ਉੱਤੇ ਭਾਰਤੀ ਸੰਵਿਧਾਨ, ਭਾਰਤੀ ਡੀਪ ਸਟੇਟ ਬੜੇ ਟੇਢੇ ਮੇਢੇ ਤਰੀਕੇ ਨਾਲ ਸਿੱਖਾਂ ਨੂੰ ਜਾਤ ਆਧਾਰਿਤ ਪੰਜਾਬ ਦੇ ਵਿੱਚ ਆਹ ਪ੍ਰੋਜੈਕਟ ਪ੍ਰੋਗਰਾਮ ਦੇ ਰਹੀ ਆ। ਜਦੋਂ ਕਿਸੇ ਦੇ ਪੂਛ ਲੱਗਦੀ ਆ ਜਾਤ ਦੇ ਨਾਂ ਤੇ, ਅਗਲਾ ਕਹਿੰਦਾ ਜੀ ਮੈਨੂੰ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ ਸੀ। ਸੋ ਜਿਹੜਾ ਪੰਜਾਬ ਦੇ ਵਿੱਚ ਅੱਡ-ਅੱਡ ਸਿਆਸੀ ਦਲਾਂ ਵੱਲੋਂ, ਅੱਡ-ਅੱਡ ਸਰਕਾਰਾਂ ਵੱਲੋਂ ਅੱਜ ਵਾਲੀ ਇਸ ਸਰਕਾਰ ਵਾਂਗ ਜਾਤ ਪਾਤ ਨੂੰ ਸਰਕਾਰੀ ਮੋਹਰ ਲਾ ਕੇ ਅੱਗੇ ਵਧਾਇਆ ਜਾ ਰਿਹਾ, ਇਹਦੇ ਬਾਰੇ ਸਾਡੇ 'ਚ ਚਰਚਾ ਚੱਲਣੀ ਚਾਹੀਦੀ ਹੈ। ਜਿਹੜਾ ਭਾਰਤੀ ਸੰਵਿਧਾਨ ਆ, ਇਹਨੇ ਬ੍ਰਾਹਮਣਵਾਦ ਤੋਂ ਸੇਧ ਲੈ ਕੇ ਜਾਤ ਆਧਾਰਿਤ ਵੰਡੀਆਂ ਨੂੰ ਹੋਰ ਉਤਸ਼ਾਹਿਤ ਕਰਨਾ ਹੀ ਕਰਨਾ। ਇਹੀ ਤਾਂ ਸਿਆਪਾ ਪਾਇਆ ਜਿਹੜਾ 1947 ਚ ਆਪਾਂ ਆ ਕੇ ਇਹਨਾਂ ਨਾਲ ਰਲ ਗਏ। ਸਿੱਖ ਫਲਸਫਾ ਜਿਹੜੀਆਂ ਚੀਜ਼ਾਂ ਨੂੰ ਮੰਨਦਾ ਹੀ ਨਹੀਂ, ਸਿੱਖ ਫਲਸਫਾ ਜਿਨ੍ਹਾਂ ਚੀਜ਼ਾਂ ਦਾ ਰੱਦ ਕਰਕੇ, ਨਿਖੇਧ ਕਰਕੇ ਸਾਨੂੰ ਇੱਕ ਭਰਾ ਬਣਾਉਂਦਾ, ਮਾਨਸ ਕੀ ਜਾਤ ਸਭੇ ਏਕੋ ਪਹਿਚਾਨਵੋ ਦੀ ਮੱਤ ਦਿੰਦਾ, ਸਰਬੱਤ ਦੇ ਭਲੇ ਦੀ ਸਾਨੂੰ ਜਿਹੜੀ ਆ ਸੇਧ ਦਿੰਦਾ, ਉਹ ਸਾਰੀ ਚੀਜ਼ ਦੇ ਉਲਟ ਸਾਨੂੰ ਭੁਗਤਣਾ ਪੈਂਦਾ, ਕਿਉਂਕਿ ਅਸੀਂ ਇੰਡੀਆ 'ਚ ਫਸ ਕਸੂਤੇ ਗਏ। ਇੱਥੇ ਬ੍ਰਾਹਮਣ, ਇਹ ਹਿੰਦੂ ਸਾਮਰਾਜ, ਇਸ ਮੁਲਕ ਦੇ ਵਿੱਚ ਆ ਜਦੋਂ ਕਾਨੂੰਨ ਬਣਾ ਕੇ ਜਾਤ ਆਧਾਰਿਤ ਜੁੱਤੀਆਂ ਦਾ ਜਗਾੜ ਬਣਾ ਕੇ ਸਾਨੂੰ ਚੌਧਰਾਂ ਦੀਆਂ ਪੂਛਾਂ ਲਾ ਕੇ ਅਗਲੇ ਚਮਲਾਉਂਦੇ ਆ, ਇਹਦਾ ਕਿਵੇਂ ਹੱਲ ਹੋਊਗਾ? ਪਰ ਸਾਡੇ 'ਚ ਚਰਚਾ ਕਰਨੋਂ ਵਿੱਚ ਤਾਂ ਭੱਜ ਗਏ। ਆ 4 ਦਿਨ ਤੋਂ ਜਿਹੜਾ ਹੈਗਾ ਸਿਰਫ ਇੱਕ ਚੈਨਲ ਦੇ ਉੱਤੇ ਜਿਹੜੀ ਅੱਜ ਉਹ ਭੁੱਲਰ ਨੇ, ਜਗਤਾਰ ਸਿੰਘ ਭੁੱਲਰ ਨੇ ਚਰਚਾ ਇਹ ਤੇ ਕੀਤੀ ਸੀ ਕਿ ਸਿੱਖ ਫਲਸਫੇ ਅਤੇ ਹਿੰਦੂ ਫਲਸਫੇ 'ਚ ਟਕਰਾਵ ਆ, ਜਾਤ ਆਧਾਰ ਤੇ ਜਿਹੜੇ ਅਹੁਦੇ ਵੰਡੇ ਜਾ ਰਹੇ ਨੇ, ਇਹ ਖਤਰਨਾਕ। ਇਹ ਗੱਲ ਮੈਂ ਇਸ ਕਰਕੇ ਵੀ ਅੱਜ ਛੇੜੀ ਆ ਕਿ ਜਦੋਂ ਕੱਲ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਤੇ ਉਹਦਾ ਪ੍ਰਧਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਰਹੇ ਗਿਆਨੀ ਹਰਪ੍ਰੀਤ ਸਿੰਘ ਨੂੰ ਥਾਪਿਆ ਗਿਆ, ਤਾਂ ਬਾਅਦ ਵਿੱਚ ਇਹ ਗੱਲ ਵੀ ਛਿੜੀ ਕਿ ਪਹਿਲੀ ਵਾਰ ਕੋਈ ਗੈਰ ਕਾਸ਼ਤਕਾਰ ਬਰਾਦਰੀਆਂ ਦੇ ਵਿੱਚੋਂ ਗੈਰ ਜੱਟ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਬਣਨ ਜਾ ਰਿਹਾ। ਤੇ ਇਹੋ ਜਿਹੀਆਂ ਗੱਲਾਂ ਕਿ ਜੀ ਅਕਾਲੀ ਦਲ ਵਾਲੇ ਸੁਖਬੀਰ ਬਾਦਲ ਵਰਗੇ ਚੀਮੇ ਤੇ ਬੈਂਸ ਤੇ ਫਲਾਨੇ ਗਰੇਵਾਲ ਹੋਣੀ ਉਹ ਜੱਟ ਨੇ, ਉਹ ਆਏ, ਇਹ ਬਹੁਤ ਹਲਕੇ ਦਰਜੇ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਜਦੋਂ ਦੇਖੀਆਂ ਤਾਂ ਇਹ ਸਾਰਾ ਮੇਰੇ ਦਿਮਾਗ ਚੋਂ ਪਿਛਲੇ ਦਿਨਾਂ ਵਾਲਾ ਵੀ ਘੁੰਮ ਗਿਆ ਕਿ ਅਸੀਂ ਕਿੱਥੇ ਫਸੇ ਫਿਰਦੇ ਹਾਂ ਜਾਤ ਪਾਤ ਦੇ ਗਧੀ ਗੇੜ ਵਿੱਚ। ਇੱਕ ਪਾਸੇ ਸਾਡਾ ਧਰਮ, ਸਾਡਾ ਫਲਸਫਾ ਇਹਦੇ ਉੱਤੇ ਸਾਨੂੰ ਪਹਿਰਾ ਦਬਾਉਂਦਾ ਕਿ ਤੁਸੀਂ ਭਾਈ ਜਾਤ ਪਾਤ ਨੂੰ ਮੰਨਣਾ ਨਹੀਂ, ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਆਏ ਹੋਏ ਨੇ, ਦੂਜੇ ਪਾਸੇ ਅਸੀਂ ਕੁਝ ਹੋਰ ਹੀ ਕਰੀ ਜਾਂਦੇ। ਖੈਰ, ਇਹ ਤੋਂ ਅੱਗੇ
ਜਿਹੜਾ ਕੱਲ ਇਹ ਹੋਇਆ ਇਹਦੇ ਤੇ ਗੱਲ ਕਰਨੀ ਬਣਦੀ ਆ ਕਿ ਵੈਸੇ ਤਾਂ ਬੀਬਾ ਸਤਵੰਤ ਕੌਰ ਦੇ ਖਿਲਾਫ ਜਦੋਂ ਭਾਈ ਨਰਾਇਣ ਸਿੰਘ ਚੌੜੇ ਨੇ ਬਾਦਲ ਨੂੰ ਸੁਖਬੀਰ ਨੂੰ ਗੋਲੀ ਮਾਰੀ ਹੈ, ਉਦੋਂ ਪਹਿਲਾਂ ਕਿਤੇ ਉਹਦੀ ਇੱਕ ਆ ਗਈ ਕਲਿੱਪ ਕਿ ਉਹ ਬੀਬਾ ਸਤਵੰਤ ਕੌਰ ਨੂੰ ਮਿਲੇ, ਨਰਾਇਣ ਸਿੰਘ ਚੌੜਾ ਕਿਤੇ ਮਿਲੇ। ਉਦੋਂ ਫਿਰ ਜਿਹੜਾ ਗਰੇਵਾਲਾ ਲੁਧਿਆਣੇ ਵਾਲਾ ਮਹੇਸ਼ ਇੰਦਰ ਸਿੰਘ ਗਰੇਵਾਲ, ਉਹਨੇ ਵਾਹਵਾ, ਹੋਰਨਾਂ ਨੇ ਵੀ ਕਈਆਂ ਨੇ, ਪਰ ਇਹਨੇ ਜ਼ਿਆਦਾ ਹੀ ਕੁਝ ਬੀਬਾ ਸਤਵੰਤ ਕੌਰ ਦੇ ਖਿਲਾਫ ਨਜਾਇਜ਼ ਬੋਲਿਆ ਸੀ। ਤੇ ਹੁਣ ਤਾਂ ਉਹ ਅਕਾਲੀ ਦਲ ਦੇ ਇੱਕ ਸ਼ਰੀਕ ਅਕਾਲੀ ਦਲ ਦੇ ਵਿੱਚ ਵਾ, ਇਸ ਕਰਕੇ ਕੋਈ ਕਸਰ ਨਹੀਂ ਛੱਡਣੀ। ਮੈਂ ਕੱਲ ਵੀ ਕਿਹਾ ਸੀ ਕਿ ਅਗਲੇ 10 ਦਿਨ ਪੂਰਾ ਗੰਦ ਪੈਣਾ। ਦੂਜਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜਦੋਂ ਜਥੇਦਾਰ ਸੀ, ਉਹਨਾਂ ਨੇ ਤਾਂ ਉਦੋਂ ਨਹੀਂ ਬਖਸ਼ਿਆ, ਹੁਣ ਤਾਂ ਉਹਨਾਂ ਨੂੰ ਖੁੱਲ੍ਹ ਬੜੀ ਆ ਵੀ ਸਾਡੇ ਸ਼ਰੀਕ ਅਕਾਲੀ ਦਲ ਦਾ ਪ੍ਰਧਾਨ ਆ। ਸੋ ਆਉਣ ਵਾਲੇ 10 ਦਿਨ ਜਿਹੜਾ ਮੈਂ ਕਹਿੰਦਾ ਸੀ ਵੀ ਗੰਦ ਪਊਗਾ, ਉਹ ਕੱਲ ਤੋਂ ਬਹੁਤ ਨੀਚਤਾ, ਬਹੁਤ ਮਾੜੀ ਜਿਹੜੀ ਬਿਆਨਬਾਜ਼ੀ ਆ ਉਹ ਚੱਲ ਰਹੀ ਆ। ਅਜੇ ਇੰਨਾ ਕਵਾ ਕਿ ਜਿਹੜੀ ਨਵੇਂ ਅਕਾਲੀ ਦਲ ਵਾਲੀ ਟੀਮ ਆ, ਕਿਉਂਕਿ ਇੱਧਰ ਤਾਂ ਹਜੇ ਉਹਦੇ ਵੀ ਨਹੀਂ, ਦੋ ਹੀ ਉਹਦੇ ਸਾਹਮਣੇ ਆਏ ਨੇ ਨਾ, ਵੀ ਇੱਕ ਬੀਬਾ ਸਤਵੰਤ ਕੌਰ ਨੂੰ ਜਿਹੜਾ ਪੰਥਕ ਕੌਂਸਲ ਦੀ ਚੇਅਰਪਰਸਨ ਬਣਾਇਆ, ਤੇ ਦੂਜਾ ਹੈਗਾ ਵਾ ਇਹ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਬਾਕੀ ਹਜੇ ਉਹਦਾ ਜਾਂ ਕੋਈ ਸੈੱਲ ਵਗੈਰਾ ਨਹੀਂ ਹੈਗੇ। ਸੋ ਇਧਰੋਂ ਤਾਂ ਹਿਸਾਬ ਸਿਰਜੇ ਦਾ ਹੀ ਕੰਮ ਆਉਂਦਾ, ਪਰ ਉਧਰੋਂ ਤਾਂ ਫੱਟੇ ਚੱਕੇ ਪਏ ਨੇ। ਧਾਮੀ ਸਾਹਿਬ ਨੇ ਅੱਜ ਪ੍ਰਧਾਨ ਸਾਹਿਬ ਵਾਲੀ ਗੱਲ ਹੀ ਨਹੀਂ ਕੋਈ, ਬਹੁਤ ਨੀਵੇਂ ਦਰਜੇ ਤੇ ਜਾ ਕੇ ਗੱਲਾਂ ਕੀਤੀਆਂ ਨੇ। ਤੇ ਉਧਰ ਸੁਖਬੀਰ ਬਾਦਲ ਨੇ ਕੱਲ ਪਟਿਆਲੇ ਧਰਨਾ ਸੀ ਲੈਂਡ ਪੁਲਿੰਗ ਵਾਲੇ ਮਸਲੇ ਤੇ ਉਹਨਾਂ ਨੂੰ ਬੁਖਾਰ ਚੜ ਗਿਆ ਵੀ ਲਓ ਜੀ ਮੇਰੇ ਤੋਂ ਪਤਾ ਨਹੀਂ ਅਕਾਲੀ ਦਲ ਖੋਹ ਕੇ ਲੈ ਜਾਣਾ। ਉਹ ਭਾਈ ਤੁਹਾਨੂੰ ਪਹਿਲਾਂ ਤੁਹਾਡੀਆਂ ਕਰਤੂਤਾਂ ਮਾਰਦੀਆਂ ਨੇ। ਸਾਡੇ ਇੱਥੇ ਪਿੰਡਾਂ 'ਚ ਟਰਾਲੀਆਂ ਤੇ ਲਿਖਿਆ ਹੁੰਦਾ, ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦੇ ਆ। ਅਕਾਲੀ ਦਲ ਨੂੰ ਕੌਣ ਹਰਾ ਸਕਦਾ ਸੀ? ਇਹ ਤਾਂ ਬਾਦਲ ਕਿਉਂ ਤੁਸੀਂ ਦਿੱਲੀ ਦੇ ਦਲਾਲ ਬਣ ਗਏ, ਸਿੱਖੀ ਦੀਆਂ ਜੜਾਂ ਵੱਢਣ ਵਾਲੀ ਹਰ ਹਰਕਤ ਕੀਤੀ। ਜਿਹੜੀ ਬੀਜੇਪੀ ਦੇ ਬਾਰੇ ਤੁਹਾਨੂੰ ਆਰਐਸਐਸ ਬਾਰੇ ਦੱਸਦਾ ਸੀ ਪੰਥ ਵੀ ਇਹ ਤੋਂ ਬਚੋ, ਤੁਸੀਂ ਕਹਿੰਦੇ ਸੀ ਸਾਡਾ ਪਤੀ ਪਤਨੀ ਵਾਲਾ ਰਿਸ਼ਤਾ। ਸੋ ਜਿਹੜੇ ਅੱਜ ਤੁਸੀਂ ਸਰਕਾਰ ਬਣਾਉਣ ਵਾਲਾ, ਐਮਪੀ ਬਣਾਉਣ ਵਾਲਾ ਅਕਾਲੀ ਦਲ ਅੱਜ 2 ਵਿਧਾਇਕ ਲੈ ਕੇ ਬੈਠਿਆ, ਇਹ ਤਾਂ ਅਜੇ ਹੋਰ ਮਾੜਾ ਬਾਪੂ। ਜਿਹੜੇ ਰਾਹ ਤੁਰੇ ਹੋਏ ਹੋ ਤੁਸੀਂ ਆਪਦੀਆਂ ਕਰਤੂਤਾਂ ਨਾਲ ਡੁੱਬਣਾ, ਤੁਹਾਨੂੰ ਕੋਈ ਹਰਪ੍ਰੀਤ ਸਿੰਘ ਜਾਂ ਕੋਈ ਹੋਰ ਥੋੜੀ ਡੋਬ ਦੂ। ਪਰ ਇਹਨਾਂ ਨੇ ਕੱਲ ਬਹੁਤ ਕੁਫਰ ਤੋਲਿਆ ਤੇ ਅੱਜ ਰਲ ਮਿਲ ਕੇ ਸਲਾਹ ਬਣਾਈ ਆ। ਉਹ ਡਾਕਟਰ ਦਲਜੀਤ ਸਿੰਘ ਚੀਮਾ ਲੱਗਿਆ ਹੋਇਆ ਸੀਗਾ ਵੀ ਅਸੀਂ ਜੀ ਮੁਕੱਦਮਾ ਕਰਨਾ 420 ਦਾ, ਵੀ ਇਹਨਾਂ ਨੇ ਸਾਡਾ ਨਾਂ ਵਰਤਿਆ। ਭਾਈ ਇਹ 'ਚ ਕਿਹੜੀ ਗੱਲ ਆ? ਅਕਾਲੀ ਦਲ ਅੰਮ੍ਰਿਤਸਰ ਬਣਿਆ ਹੋਇਆ, ਅਕਾਲੀ ਦਲ ਵਾਰਸ ਪੰਜਾਬ ਦੇ ਬਣਿਆ ਹੋਇਆ, ਇਹ ਵੀ ਕੁਝ ਮਗਰ ਉਹਦੇ ਲਾ ਲੈਣਗੇ ਜਦੋਂ ਜਾਣਗੇ ਉੱਥੇ ਰਜਿਸਟ੍ਰੇਸ਼ਨ ਕਰਾਉਣ। ਅਜੇ ਤਾਂ ਅੱਜ ਇਹਨਾਂ ਨੇ ਪਹਿਲਾ ਦਿਨ ਵਾ। ਤੁਸੀਂ ਜਿਹੜਾ ਦੇਖੋ ਕਮਾਲ ਦੀ ਗੱਲ, ਜਿਹੜੇ ਬਾਕੀ ਅਕਾਲੀ ਦਲ ਨੇ ਉਹਨਾਂ ਨੇ ਜਦੋਂ ਵੀ ਕਿਤੇ ਉਹਨਾਂ ਦਾ ਹੁੰਦਾ ਲੈਟਰ ਪੈਡ ਛਪਦਾ ਜਾਂ ਕਿਤੇ ਰਜਿਸਟਰਡ ਆ, ਉਹਨਾਂ ਦੇ ਬ੍ਰੈਕਟ 'ਚ ਕੁਝ ਲਿਖਿਆ ਲਗਾਇਆ ਹੁੰਦਾ, ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ, ਇਦਾਂ ਹਨਾ ਲੱਗ ਜਾਂਦਾ। ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਟੌਹੜਾ ਸਾਹਿਬ ਨੇ ਬਣਾਇਆ ਸੀ। ਇਹਨਾਂ ਵਾਲੇ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਆਪਦੇ ਆਪ ਨੂੰ ਲਿਖਾਇਆ ਹੋਇਆ, ਰਜਿਸਟਰਡ, ਪਰ ਇਹਨਾਂ ਦੀਆਂ ਕਰਤੂਤਾਂ ਨੇ ਉਹਨੂੰ ਬਾਦਲ ਦਲ ਬਣਾ। ਅੱਜ ਕੋਈ ਬੰਦਾ ਜਦੋਂ ਗੱਲ ਕਰਦਾ ਬਾਦਲ ਦਲ ਕਹਿੰਦਾ, ਜੇ ਕੋਈ ਕਹਿ ਵੀ ਦੇਵੇ ਵੀ ਆਪਾਂ ਬਾਦਲ ਦਲ ਨਹੀਂ ਕਹਿਣਾ ਜਿਵੇਂ ਇਹ ਆਪ ਨੇ, ਫਿਰ ਇਹ ਆਪ ਗੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿ ਦਿੰਦਾ ਵੱਧ ਤੋਂ ਵੱਧ ਬੰਦਾ। ਸੋ ਇਸ ਗੱਲ ਨਾਲ ਵੀ ਜੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਕਿਉਂ ਲਿਖਾ ਲਿਆ, ਉਹ ਉਹਨਾਂ ਨੇ ਐ ਕਾਹਤੋਂ ਕਰ ਲਿਆ, ਇਹ ਜਿਹੜੀਆਂ ਚੀਕ ਚੰਗਿਆੜਾਂ। ਪਰ ਇੱਕ ਗੱਲ ਹੈ, ਜਿੰਨਾ ਇਹਨਾਂ ਨੇ ਅੱਜ ਲੀਰਾਂ ਮਾਰੀਆਂ ਨੇ ਪਿਛਲੇ 24 ਘੰਟਿਆਂ 'ਚ, ਇਹ ਸਾਫ਼ ਦੱਸਦਾ ਕਿ ਜਿਹੜਾ ਨਵਾਂ ਅਕਾਲੀ ਦਲ ਬਣਿਆ ਵਾਕਿਆ ਹੀ ਇਹਨਾਂ ਲਈ ਉਹ ਸਮੱਸਿਆ ਹੈਗੀ ਆ। ਇੱਕ ਤਾਂ ਉਹ ਸਾਰੇ ਬੰਦੇ ਜਿਨ੍ਹਾਂ ਬਾਰੇ ਭਾਵੇਂ ਸਿੱਖ ਜਗਤ ਵਿੱਚ ਤਾਂ ਇਹੀ ਆ ਵੀ ਇਹ ਬੀਬੀ ਜਗੀਰ ਕੌਰ ਜੀ, ਆਪਣੇ ਗੋਬਿੰਦ ਸਿੰਘ ਲੌਂਗੋਵਾਲ, ਚੰਦੂ ਮਾਜਰਾ, ਢੀਂਡਸਾ, ਪੰਜੋਲੀ ਤੇ ABC ਜਿੰਨੇ ਵੀ ਆ, ਰਖੜੇ ਹੋਣੀ, ਮਨਪ੍ਰੀਤ ਅਯਾਲੀ ਹੋਣੀ, ਇਕਬਾਲ ਸਿੰਘ ਝੁੰਦਾ, ਇਹ ਕਰਨੈਲ ਸਿੰਘ ਪੀਰ ਮੁਹੰਮਦ, ਸੰਤਾ ਸਿੰਘ ਉਮੈਦਪੁਰੀ ਤੇ ਹੋਰ ਜਿੰਨੇ ਵੀ ਆ, ਇਹ ਬਹੁਤੇ ਜ਼ਿਆਦਾ ਪਹਿਲਾਂ ਜਿਹੜੇ ਲੋਕ ਇਹਨਾਂ ਤੇ ਇਹੀ ਇਲਜ਼ਾਮ ਜਾਂ ਦੋਸ਼ ਵੀ, ਇਹ ਇਤਰਾਜ਼ ਵੀ ਇਹੀ ਚੱਲਦਾ ਆ ਰਿਹਾ ਵੀ ਤੁਸੀਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਝੰਡੇ ਹੇਠ ਹੁੰਦੇ ਸੀ ਜਦੋਂ ਅਸੀਂ ਪਿੱਟਦੇ ਹੁੰਦੇ ਸੀ ਪੰਥ ਵਾਲੇ। ਜਦੋਂ ਪਿੱਛੇ ਜੇ 326 ਸਰੂਪਾਂ ਦੇ ਲਈ ਪੰਥ ਬੈਠਾ ਸੀ, ਜਿੱਦਾਂ ਡਾਂਗਾ ਫੇਰੀਆਂ ਉਦੋਂ ਤਾਂ ਇਹ ਸਾਰੇ ਜਾਣੇ ਉਹਦੇ ਨਾਲ ਹੀ ਸੀ। ਜਿੱਦਣ ਸਾਡੇ ਬਰਗਾੜੀ ਬਹਿਬਲ ਕਰਕੇ ਛਿੱਤਰ ਪਿਆ, ਜਿੱਦਣ ਅਸੀਂ ਜਿਹੜਾ ਮੋਰਚਾ ਲਾਈ ਬੈਠੇ ਸੀਗੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ, ਜਾਂ ਬਾਬਾ ਸੂਰਤ ਸਿੰਘ ਵਾਲਾ ਪੰਥ ਨੇ ਮੋਰਚਾ ਲਾਇਆ,
ਇਹੀ ਸੀਗੇ, ਸਾਰੇ ਇਕੱਠੇ ਹੀ ਸੀ। ਤੇ ਅੱਜ ਇਹ ਬੰਦੇ ਜਦੋਂ ਇੱਧਰ ਆ ਗਏ, ਲੱਗਦਾ ਇਉਂ ਆ ਵੀ ਜ਼ਿਆਦਾ ਤਕਲੀਫ ਇਸ ਗੱਲ ਦੀ ਆ ਕਿ ਸਾਡੇ ਭੇਤੀ ਨੇ, ਉਹ ਸਮਝਦੇ ਆ ਵੀ ਅਸੀਂ ਕਿੰਨਾ ਕੀ ਕਰ ਸਕਦੇ ਆ। ਇਸ ਕਰਕੇ ਸ਼ਾਇਦ ਸੁਖਬੀਰ ਬਾਲੀ ਧਿਰ ਜਿਹੜੀ ਆ ਉਹ ਜ਼ਿਆਦਾ ਹੱਥਾਂ ਪੈਰਾਂ 'ਚ ਚਾਈ ਫਿਰਦੀ ਹੈ। ਪਰ ਐਵੇਂ ਕੱਲੇ ਕੱਲੇ ਨੂੰ ਜਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਐਸੀ ਤੈਸੀ ਕਰਨ ਲੱਗੇ ਹੋਏ ਹੋ। ਭਾਈ ਤੁਹਾਡਾ ਜਿਹੜਾ ਉਹ ਆ ਸੁਖਬੀਰ ਸਿੰਘ ਬਾਦਲ ਕਾ ਜਵਾਈ ਭਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਆ ਜਦੋਂ ਵਿਰਸਾ ਸਿੰਘ ਬਲਟੋਹਾ ਨੂੰ ਚੋਣ ਮੁਹਿੰਮ ਵੇਲੇ MP ਵਾਲੀ ਮੌਕੇ ਉਹਨੂੰ ਪਾਰਟੀ ਚੋਂ ਕੱਢਤਾ, ਉਹ ਵੀ ਬਾਗੀਆਂ 'ਚ। ਹੋ ਸਕਦਾ ਉਹ ਵੀ ਇੱਧਰ ਕੋਈ ਵੱਡਾ ਲੀਡਰ ਕੱਲ ਨੂੰ ਬਣਿਆ ਫਿਰੇ, ਚੌਧਰੀ ਬਣਿਆ ਫਿਰੇ, ਫਿਰ ਤੁਸੀਂ ਉਹਦਾ ਕੀ ਕਰੋਗੇ? ਜਿਹੜੀਆਂ ਅੱਜ ਗੱਲਾਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਹੁੱਬ ਹੁੱਬ ਕੇ ਚੜ ਚੜ ਕੇ ਬੋਲ ਕੇ ਸੁਖਬੀਰ ਸਿੰਘ ਬਾਦਲ ਦੀ ਨਜ਼ਰ 'ਚ ਮਨਜ਼ੂਰ ਹੋਣ ਲਈ ਕੀਤੀਆਂ ਜਾ ਰਹੀਆਂ ਨੇ, ਕੀ ਉਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਾਰੀ ਵੀ ਹੋਣਗੀਆਂ? ਆ ਪਿੱਛੇ ਜੇ ਬਿਕਰਮਜੀਤ ਸਿੰਘ ਮਜੀਠੀਏ ਨੇ ਕੋਈ ਗੱਲ ਕਹਿਤੀ ਸੀ ਤੇ ਮਾੜਾ ਜਿਹਾ ਬੋਲਿਆ ਸੀ ਭੁੰਦੜ, ਤੇ ਮੁੜ ਕੇ ਫਿਰ ਸਪਸ਼ਟੀਕਰਨ ਦੇ ਦੇ ਕੇ ਹੰਭੇ ਫਿਰਦੇ ਸੀਗੇ, ਕਿਉਂਕਿ ਉਹ ਪਰਿਵਾਰਕ ਰਿਸ਼ਤੇਦਾਰੀ ਆ ਜਾਂਦੀ ਆ, ਕਿਤੇ ਬੀਬਾ ਹਰਸਿਮਰਤ ਕੌਰ ਹੀ ਨਾ ਗੁੱਸੇ ਹੋ ਜੇ। ਸੋ ਕੁੱਲ ਮਿਲਾ ਕੇ ਇਹ ਜਿਹੜੀ ਚਾਪਲੂਸੀ ਵਾਲੀ ਸਿਆਸਤ ਵਾ ਇਹ ਚੱਲ ਰਹੀ ਆ ਕਿ ਅਸੀਂ ਸੁਖਬੀਰ ਸਿੰਘ ਤੇਰੇ ਮਗਰ ਖੜੇ ਆ, ਪਰ ਇਹ ਪੰਪ ਬੜਾ ਮਹਿੰਗਾ ਪੈਂਦਾ। ਆ ਜਿਹੜਾ ਮਹੇਸ਼ਿੰਦਰ ਸਿੰਘ ਬਾਦਲ ਆ, 1999 ਮੌਕੇ ਜਦੋਂ ਬਾਦਲ ਤੇ ਟੌੜਾ ਟਕਰਾਅ ਹੋਇਆ ਤਾਂ ਟੌੜੇ ਵਾਲੀ ਧਿਰ ਦੇ ਵਿੱਚ ਇਹ ਸਰਬ ਹਿੰਦ ਅਕਾਲੀ ਦਲ ਵਿੱਚ ਮਹੇਸ਼ਿੰਦਰ ਸਿੰਘ ਗਰੇਵਾਲ, ਮਨਜੀਤ ਸਿੰਘ ਕਲਕੱਤਾ, ਹੋਰ ਕਾਫੀ ਇਹ ਹੁੰਦੇ ਤੇ ਇਹ ਉਸ ਮੌਕੇ ਸੁਖਬੀਰ ਸਿੰਘ ਬਾਦਲ ਤੇ ਉਹਦੇ ਗੁੰਡਾ ਬਰਗੇਡ ਨੇ ਜਥੇਦਾਰ ਟੌੜਾ ਦੇ ਖਿਲਾਫ ਉਨੀ ਹੋਈ ਭੈੜੀ ਮਾੜੀ ਜਿਹੜੀ ਆ ਬਿਆਨਬਾਜ਼ੀ ਕੀਤੀ ਜਿੰਨੀ ਹੁਣ ਅੱਜ ਚੱਲ ਰਹੀ ਹੈ, ਜ਼ਿਆਦਾ ਹੀ ਕੀਤੀ। ਉਹ ਮੈਂ ਬਿਆਨ ਸਾਰੇ ਸਾਂਭ ਕੇ ਰੱਖੇ ਹੋਏ ਨੇ, ਜਦੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਫਰਮਾਉਂਦੇ ਹੁੰਦੇ ਸੀਗੇ ਵੀ ਇਹ ਤਾਂ ਨੀਲੀ ਕਾਂਗਰਸ ਆ, ਟੌੜਾ ਤਾਂ ਇਹ ਤਾਂ ਜੀ ਕਾਂਗਰਸ ਦੇ ਏਜੰਟ ਆ, ਪਰ ਹੁਣ ਸਰਟੀਫਿਕੇਟ ਬਦਲ ਗਿਆ, ਹੁਣ ਤਾਂ ਕਹਿੰਦੇ ਆ BJP ਦਾ ਏਜੰਟ ਵਾ। ਹਾਲਾਂਕਿ ਦੋਨੇ ਧਿਰਾਂ ਨੂੰ ਹੀ ਚਾਹ ਚੜ ਜਾਵੇ ਜੇ ਕਿਤੇ ਸੁਨੇਹਾ ਆ ਜੇ ਉਹਨਾਂ ਦਾ ਵੀ ਆ ਜਾਓ ਮਿਲ ਜਾਓ, ਘੱਟ ਕੋਈ ਨਹੀਂ ਦੋਨਾਂ ਚੋਂ। ਪਰ ਇਸ ਮੌਕੇ ਦੋਨੇ ਇੱਕ ਦੂਜੇ ਨੂੰ ਕਹਿਣ ਲੱਗੇ ਹੋਏ ਨੇ ਕਿ ਤੂੰ BJP ਦਾ, ਤੂੰ BJP ਦਾ। ਅੱਜ BJP ਵਾਲਿਆਂ ਨੇ ਦੋਨਾਂ ਨੂੰ ਇਸ਼ਾਰਾ ਦੇਤਾ, ਜਿਹੜਾ ਉਹਨਾਂ ਦਾ ਅਸ਼ਵਨੀ ਸ਼ਰਮਾ ਪੰਜਾਬ ਦਾ ਪ੍ਰਧਾਨ ਤੇ ਉੱਥੇ ਮਨਜਿੰਦਰ ਸਰਸਾ, ਉਹਨਾਂ ਨੇ ਕਿਹਾ ਵੀ ਅਸੀਂ ਤਾਂ ਨਾ ਤਾਂ ਇਹੋ ਜਿਹੀ ਗੱਲ ਕਦੇ ਸੋਚੀ ਆ, ਨਾ ਕਦੇ ਅਸੀਂ ਕਰਨੀ ਆ, ਅਸੀਂ ਤਾਂ ਇਹਨਾਂ ਅਕਾਲੀਆਂ ਦੇ ਨਾਲ ਕੋਈ ਸੰਬੰਧ ਰੱਖਣਾ ਹੀ ਨਹੀਂ। ਕਿੱਡੀ ਬੇਇੱਜ਼ਤੀ ਵਾਲੀ ਗੱਲ ਆ ਵੀ ਜਿਹੜੇ ਬੰਦੇ ਇੱਥੇ ਪੰਜਾਬ 'ਚ ਮਗਰ ਮਗਰ ਤੁਰੇ ਫਿਰਦੇ ਹੁੰਦੇ ਸੀ, ਅੱਜ ਉਹ ਇੰਨੇ ਜੋਗੇ ਹੋ ਗਏ ਬਾਦਲਕਿਆਂ ਦੀਆਂ ਕਰਤੂਤਾਂ ਕਰਕੇ, ਉਹ ਕਹਿੰਦੇ ਆ ਵੀ ਅਸੀਂ ਜੇ ਇਹਨਾਂ ਨਾਲ ਕੋਈ ਸਮਝੌਤਾ ਵਗੈਰਾ ਨਹੀਂ ਕਰਨਾ। ਖੈਰ, ਹੁਣ ਜਿਹੜਾ 1999 'ਚ ਸੁਖਬੀਰ ਬਾਦਲ ਦੀ ਗੁੰਡਾ ਫੋਰਸ ਨੇ ਉਦੋਂ ਜਥੇਦਾਰ ਟੌੜਾ ਨੂੰ ਭੰਡਿਆ, ਉਸ ਮੌਕੇ ਜਿਹੜੇ ਲੋਕ ਅਕਾਲੀ ਲੀਡਰ ਸੀ ਕਈ, ਉਹਨਾਂ ਨੇ ਵੀ ਬੁਰਾ ਮਨਾਇਆ ਸੀਗਾ ਕਿ ਚਾਹੇ ਜਿੱਦਾਂ ਮਰਜੀ ਆ, ਜਥੇਦਾਰ ਟੌੜਾ 20 ਵਾਰ ਬਾਦਲ ਨਾਲ ਲੜੇ ਨੇ, ਕਿ ਇਕੱਠੇ ਹੋ ਜਾਂਦੇ ਆ। ਸੁਖਬੀਰ ਨੇ ਗਲਤ ਟ੍ਰੈਂਡ ਤੋਰਤਾ। ਅੱਜ ਉਹੀ ਟ੍ਰੈਂਡ ਜਿਹੜਾ ਸਿਖਰਾਂ ਛੋਹ ਰਿਹਾ ਤੇ ਗਾਹਾਂ ਦੇਖੀ ਚੱਲਿਓ, ਜਿਹੜਾ ਵੀ ਬੰਦਾ ਮਾੜਾ ਜਿਹਾ ਇਹਨਾਂ ਦੇ ਉਹ ਤੋਂ ਪਾਸੇ ਹੋ ਜਾਂਦਾ, ਫਿਰ ਜਿਵੇਂ ਉਹ ਫਿਰ ਉਹਨੂੰ ਧੱਕ ਕੇ ਦੁਸ਼ਮਣ ਦੇ ਘਰੇ ਛੱਡ ਕੇ ਆਉਂਦੇ ਆ। ਜਿਹੜਾ ਮਨਜਿੰਦਰ ਸਿੰਘ ਸਰਸਾ, ਇਹ ਦਿੱਲੀ ਅਕਾਲੀ ਦਲ ਦਾ ਪ੍ਰਧਾਨ ਵੀ ਬਣਾਇਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਬਣਾਇਆ, ਤੇ ਮੁੜ ਕੇ ਜਦੋਂ ਤੜੰਗ ਫੜੰਗ ਹੋਏ ਉਹਨੂੰ ਮਨਾਉਣ ਦੀ, ਉਹਨੂੰ ਨੇੜੇ ਲਾਉਣ ਦੀ ਬਜਾਏ ਉਹਨੂੰ BJP ਦੇ ਘਰੇ ਛੱਡ ਕੇ ਆਏ। ਐਵੇਂ ਹੀ ਇੱਕ ਉਹ ਮੁੰਡਾ ਪਰਮਿੰਦਰਪਾਲ ਸਿੰਘ ਬਰਾੜ, ਤੇ ਐਵੇਂ ਹੀ ਕਈ ਹੋਰ ਨੇ ਜਿਨ੍ਹਾਂ ਬਾਰੇ ਜਿਹੜਾ ਚਰਚਾ ਛਿੜੀ ਰਹਿੰਦੀ ਆ ਬਈ ਇਹਨਾਂ ਨੇ ਜਦੋਂ ਮਾੜਾ ਮੋਟਾ ਗੁੱਸਾ ਰੋਸਾ ਦਿਖਾਇਆ ਸੀ। ਆ ਜਦੋਂ ਬਿਕਰਮਜੀਤ ਮਜੀਠੀਏ ਨੇ ਪਿੱਛੇ ਤੇ ਚਿੱਠੀ ਪਾਈ ਸੀ ਆਹ ਜਨਵਰੀ ਫਰਵਰੀ 'ਚ, ਉਹ ਬਾਕੀ ਚਾਰੇ ਪੰਜੇ ਜਿਹੜੇ ਸੀਗੇ ਬਿਕਰਮ ਨੂੰ ਤਾਂ ਮਨਾ ਲਿਆ, ਬਾਕੀ ਸਾਰੇ ਹੀ ਭੱਜ ਗਏ। ਤੇ ਇੱਕ ਹੁਸ਼ਿਆਰਪੁਰ ਵੱਲ ਦਾ ਸੀਗਾ ਮੁੰਡਾ, ਉਹ ਚਲੇ ਗਿਆ ਹੈਗਾ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ, ਨਾ ਕਾਂਗਰਸ ਲੁਧਿਆਣੇ ਜਦੋਂ ਇਲੈਕਸ਼ਨ ਸੀਗੀ। ਤਾਂ ਇਹ ਇੱਕ ਤਰੀਕੇ ਨਾਲ ਪਹਿਲਾਂ ਮਤਲਬ ਦੇਖ ਕੇ ਰੱਖਦੇ ਆ ਵੀ ਜਦੋਂ ਇਹ ਮਾੜਾ ਜਿਹਾ ਖਿੜਕਿਆ, ਤੇ ਅੱਜ ਉਹ ਸਾਰੇ ਜਿੰਨੇ ਬੰਦੇ ਇਹਨਾਂ ਨੂੰ ਛੱਡ ਕੇ ਨਵੀਂ ਪਾਰਟੀ 'ਚ ਗਏ ਨੇ ਉਹਨਾਂ ਨੂੰ ਗਾਲਾਂ ਕੱਢਦੇ ਆ। ਤਾਂ ਜਦੋਂ ਜਿਹੜਾ ਗਰੇਵਾਲ ਆ, ਜਿਹੜਾ ਮਹੇਸ਼ਿੰਦਰ ਸਿੰਘ ਗਰੇਵਾਲ, ਉਹਦਾ ਪੰਪ ਬੜਾ ਕਮਾਲ ਦਾ, ਉਹ ਬਖਸ਼ਦਾ ਹੀ ਕਿਸੇ ਨੂੰ ਕੁਛ। ਕਿ ਉਹਨੇ ਵੀ ਬਸ ਸਤਵੰਤ ਕੌਰ ਦੇ ਖਿਲਾਫ ਵੀ ਬੜਾ ਪਿੱਛੇ ਜੇ ਬੋਲਿਆ ਸੀ, ਹੁਣ ਵੀ ਉਹਨੇ ਪੂਰਾ ਮਾਹੌਲ ਸਿਰਜਿਆ ਹੋਇਆ। ਬਾਕੀ ਸਾਰੇ ਜਿਹੜੇ ਹੁਣ ਜਦੋਂ ਇੱਕ ਨੂੰ ਜਦੋਂ 4-5 ਜਾਣੇ ਹੋਣ
ਇਹ ਇੱਕ ਬੋਲੇ ਪ੍ਰਧਾਨ ਨੂੰ ਕਦੇ ਉਹ ਬਾਕੀਆਂ ਨੂੰ ਫਿਕਰ ਪੈ ਜਾਂਦਾ ਵੀ ਕਿਤੇ ਅਸੀਂ ਨਾ ਮਗਰ ਰਹਿ ਜਾਈਏ। ਸੋ ਉਹਨੇ ਲਕੀਰ ਖਿੱਚਤੀ ਤੇ ਹੁਣ ਸੁਖਬੀਰ ਦੀ ਨਜ਼ਰ 'ਚ ਮਨਜ਼ੂਰ ਨਜ਼ਰ ਹੋਣ ਲਈ ਚੀਮਾ ਜਿਹੜਾ ਹੈ ਹੋਰ ਸਾਰੇ ਬਲਟੋਏ ਹੋਣੀ ਉਹ ਲੱਗੇ ਹੋਏ ਨੇ। ਤੇ ਇਹ ਜਿਹੜਾ ਪੰਪ ਵਾ ਉਹਦਾ ਮਹੇਸ਼ਿੰਦਰ ਸਿੰਘ ਗਰੇਵਾਲ ਦਾ, ਉਹ ਪੰਪ ਪੂਰਾ ਸਿਖਰਾਂ ਤੇ ਇਸ ਮੌਕੇ ਵੱਜ ਰਿਹਾ ਤੇ ਪੂਰਾ ਜਲੂਸ ਜਿਹੜਾ ਹੈਗਾ ਇੱਕ ਦੂਜੇ ਦਾ ਸਿੱਖ ਕੱਢ ਰਹੇ ਨੇ। ਹੁਣ ਕਾਂਗਰਸ ਦੇ ਵਿੱਚ ਵੀ ਹਿੰਦੂ ਨੇ ਤੇ ਬੀਜੇਪੀ 'ਚ ਵੀ ਹਿੰਦੂ ਨੇ, ਆਪਸ ਵਿੱਚ ਹੀ ਲੜਦੇ ਵੀ ਨੇ। ਤੁਹਾਡੇ ਸਾਹਮਣੇ ਆ ਵੀ ਰਾਹੁਲ ਗਾਂਧੀ ਦੀ ਕਮਾਂਡ ਹੇਠ ਸਾਰੇ ਬੀਜੇਪੀ ਵਿਰੋਧੀ ਸਿਆਸੀ ਦਲ ਇਕੱਠੇ ਹੋ ਕੇ ਮੋਰਚਾ ਵਿੱਢੀ ਫਿਰਦੇ ਆ ਕਿ ਜੀ ਤੁਸੀਂ ਵੋਟਾਂ 'ਚ ਘਪਲਾ ਕੀਤਾ। ਪਰ ਜਿਵੇਂ ਆਪਣੇ ਇੱਕ ਦੂਜੇ ਦੇ ਆਪਾਂ ਕੱਪੜੇ ਪਾੜਦੇ ਆ, ਕਿਰਦਾਰ ਕੁਸ਼ੀ ਕਰਦੇ ਆ, ਇਹ ਕੁਛ ਤਾਂ ਉਹ ਨਹੀਂ ਕਰਦੇ ਹਿੰਦੂ। ਆਪਣੇ ਬੰਦੇ ਕੁਛ ਜ਼ਿਆਦਾ ਹੀ ਇਸ ਤਰੀਕੇ ਨਾਲ ਕਰਦੇ ਆ। ਠੀਕ ਆ, ਤੁਹਾਡੇ ਨਾਲ ਨਹੀਂ ਨਿਭੀ, ਉਹਨਾਂ ਨੇ ਆਪਣੀ ਵੱਖਰੀ ਸਿਆਸਤ ਕਰ ਲਈ, ਪਤਾ ਨਹੀਂ ਕੱਲ ਕਲਾ ਨੂੰ ਤੁਸੀਂ ਇਕੱਠੇ ਹੋ ਜਾਓ। ਪਰ ਆ ਜਿਹੜਾ ਤੁਸੀਂ ਕੁਫਰ ਤੋਲਣ ਲੱਗੇ ਹੋਏ ਹੋ, ਇਹ ਬਹੁਤ ਮਾੜਾ। ਸੋ ਜਦੋਂ ਅੱਜ ਅਜੇ ਗਿਆਨੀ ਹਰਪ੍ਰੀਤ ਸਿੰਘ ਵਾਲੀ ਜਿਹੜੀ ਧਿਰ ਵਾ, ਇਹਦੇ ਵੱਲੋਂ ਉਹੋ ਜਿਹਾ ਕੁਝ ਨਹੀਂ ਆਇਆ, ਤਾਂ ਅਸੀਂ ਅਰਦਾਸ ਹੀ ਕਰਾਂਗੇ ਤੇ ਚਾਹਾਂਗੇ ਕਿ ਇਹ ਗੱਲ ਜ਼ਰੂਰ ਸਾਰੇ ਬੰਦੇ ਕਹਿਣ ਕਿ ਭਾਈ ਉਹ ਤਾਂ ਜਿਹੋ ਜਿਹੇ ਹੈਗੇ ਆ ਸੋ ਹੈਗੇ ਆ, ਤੁਸੀਂ ਇਹੋ ਜਿਹੀ ਗੱਲ ਕੋਈ ਨਾ ਕਰਿਓ। ਉਹ ਜਿਹੜਾ ਇਹਨਾਂ ਨੂੰ ਆਪਦਾ ਏਜੰਡਾ ਉਹ ਸਾਹਮਣੇ ਲੈ ਕੇ ਆਉਣਾ ਚਾਹੀਦਾ, ਕਿਉਂਕਿ ਅਜੇ ਤਾਂ ਜਿਹੜੇ ਕੱਲ ਮਤੇ ਆਏ ਨੇ ਉਹ ਠੀਕ ਠਾਕ ਨੇ। ਅਜੇ ਗੱਲ ਕੋਈ ਸਪਸ਼ਟ ਨਹੀਂ ਹੋਈ, ਨਾ ਕੋਈ ਢਾਂਚਾ। ਇਹ ਗੱਲ ਨਿਖਰ ਕੇ ਸਾਹਮਣੇ ਆਵੇ ਤਾਂ ਕਿ ਲੋਕਾਂ ਨੂੰ ਤੁਹਾਡੇ ਬਾਰੇ ਰਾਏ ਬਣਾਉਣੀ ਸੌਖੀ ਹੋਵੇ। ਕਿਉਂਕਿ ਅਸੀਂ ਤਾਂ ਅਕਾਲੀ ਦਲ ਉਹ ਵੀ ਦੇਖਿਆ ਜਿਹਦੇ 'ਚ ਸੁਖਪਾਲ ਸਿੰਘ ਖਹਿਰੇ ਦੇ ਪਿਤਾ ਸਰਦਾਰ ਸੁਖਜਿੰਦਰ ਸਿੰਘ ਖਾਲਿਸਤਾਨੀ, ਉਹ ਖਾਲਿਸਤਾਨ ਦੀ ਗੱਲ ਵੀ ਕਰਦੇ ਹੁੰਦੇ ਸੀ। ਸੋ ਅਕਾਲੀ ਦਲ ਜਿਹੜਾ ਹੈ ਉਹ ਇੱਕ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਸਰਗਰਮ ਰਿਹਾ ਤੇ ਉਹਦਾ ਇਤਿਹਾਸ ਹੈ। ਪਰ ਜਿਹੜਾ ਅਕਾਲੀ ਦਲ ਪੰਥ ਦੀ ਗੱਲ ਨਹੀਂ ਕਰਦਾ, ਜਿਹੜਾ ਦੁਸ਼ਮਣ ਦੇ ਘਾੜੇ ਦਾ ਦੱਸਦਾ, ਚਾਹੇ ਉਹਦਾ ਪ੍ਰਧਾਨ ਅਕਾਲ ਤਖਤ ਸਾਹਿਬ ਦਾ ਸਾਬਕਾ ਜਥੇਦਾਰ ਵੀ ਬਣਿਆ ਫਿਰੇ, ਉਹ ਕੌਮ ਨੂੰ ਪ੍ਰਵਾਨ ਨਹੀਂ ਹੋਣਾ। ਪਰ ਅੱਜ ਇੱਕ ਗੱਲ ਕਿਉਂਕਿ ਦੂਰ ਨੇੜੇ ਬੈਠੇ ਆ ਭਾਈਚਾਰੇ ਦੇ ਲੋਕ, ਉਹਨਾਂ ਨੇ ਸੁਣਨੀ ਕਰਨੀ ਹੁੰਦੀ ਆ। ਅੱਜ ਆਲੇ ਦੁਆਲੇ ਦੇ ਵਿੱਚੋਂ ਜਿੰਨੀ ਕੁ ਖਬਰ ਮਿਲ ਰਹੀ ਆ, ਲੋਕਾਂ ਨੇ ਪਹਿਲਾਂ ਬਾਦਲਕਿਆਂ ਤੋਂ ਦੁਖੀ ਹੋ ਕੇ ਕਾਂਗਰਸ ਲਿਆਂਦੀ ਸੀ, ਕਾਂਗਰਸ ਤੋਂ ਬਾਦਲਕਿਆਂ ਵਾਂਗ ਨਿਰਾਸ਼ ਹੋ ਕੇ ਆਮ ਆਦਮੀ ਪਾਰਟੀ ਦੇ 92 ਵਿਧਾਇਕ ਜਿਤਾਤੇ ਸੀ। ਇਹ ਗੱਲ ਜਦੋਂ ਕੱਲ ਕਰ ਰਹੇ ਸੀ ਆਪਾਂ ਖਾਦਸ਼ੇ 'ਚ ਕਰ ਰਹੇ ਸੀ, ਪਰ ਅੱਜ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਵਾ। ਔਰ ਇਹ ਵੀ ਗੱਲ ਆ ਕਿ ਜਿਹੜਾ ਅਕਾਲੀ ਦਲ ਵਾਰਸ ਪੰਜਾਬ ਦੇ ਆ ਉਹਦੇ ਪ੍ਰਤੀ ਵੀ ਬਹੁਤ ਉਤਸ਼ਾਹ ਵਾ। ਉਲਟਾ ਲੋਕ ਇਹ ਕਹਿੰਦੇ ਨੇ ਕਿ ਸੁਖਬੀਰ ਬਾਦਲ ਤੇ ਉਹਦੀ ਜੁੰਡਲੀ ਜਿੰਨੀਆਂ ਜ਼ਿਆਦਾ ਗਾਲਾਂ ਕੱਢਣਗੇ ਕਿਸੇ ਨੂੰ, ਓਨਾ ਜ਼ਿਆਦਾ ਲੋਕਾਂ ਦੀ ਹਮਦਰਦੀ ਉਸ ਵੱਲ ਹੋ ਜਾਂਦੀ ਆ। ਜਦੋਂ ਭਾਈ ਅਮਰਤਪਾਲ ਸਿੰਘ ਚੋਣ ਲੜ ਰਿਹਾ ਸੀ, ਉਦੋਂ ਵਿਰਸਾ ਸਿੰਘ ਬਲਟੋਹਾ ਤੇ ਸੁਖਬੀਰ ਸਿੰਘ ਬਾਦਲ ਨੇ ਬਹੁਤ ਲੈ ਲੜੇ ਦਾ, ਚੱਲ ਲੜੇ ਦਾ, ਐਸੀ ਤੈਸੀ, ਉਹ ਫਿਰ ਲੋਕਾਂ ਨੇ ਉਹਨਾਂ ਨੂੰ ਜਿਤਾਇਆ। ਤੇ ਇਵੇਂ ਹੀ ਜਦੋਂ ਹੁਣ ਉਹ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦੇ ਖਿਲਾਫ ਨੇ, ਤਾਂ ਲੋਕਾਂ ਨੂੰ ਉਹਨਾਂ ਪ੍ਰਤੀ ਇੱਕ ਹਮਦਰਦੀ, ਇੱਕ ਉਹਨਾਂ ਪ੍ਰਤੀ ਸੰਵੇਦਨਾ ਜਿਹੜੀ ਆ ਉਹ ਵੱਧ ਰਹੀ ਆ, ਬਣ ਰਹੀ ਹੈ। ਸੋ ਜਿਹੜੀ ਇਹ ਕੂੜ ਪ੍ਰਚਾਰ ਦੀ ਸੁਨਾਮੀ ਚੜੀ ਪਈ, ਉਹਦੀ ਪਰਵਾਹ ਨਹੀਂ ਕਰਨੀ ਚਾਹੀਦੀ। ਆਪਦਾ ਨੀਤੀ ਨਿਸ਼ਾਨਾ ਏਜੰਡਾ ਲੋਕਾਂ 'ਚ ਲੈ ਕੇ ਆਓ ਤਾਂ ਕਿ ਲੋਕ ਜਿਹੜੇ ਆ ਉਹ ਤੁਹਾਡੇ ਬਾਰੇ ਡਿਸਾਈਡ ਕਰ ਸਕਣ ਕਿ ਅਸੀਂ ਜਿਹੜਾ ਹੈ ਇਹਨਾਂ ਦਾ ਸਾਥ ਕਿਵੇਂ ਦੇਣਾ, ਕਿੰਨਾ ਕੁ ਦੇਣਾ। ਕਿਉਂਕਿ ਉਹ ਤੁਹਾਡੇ ਤੇ ਆ। ਲੋਕ ਤਾਂ ਮੁੱਠੀਆਂ 'ਚ ਤੁੱਕੀ ਬੈਠੇ ਨੇ ਪੁਰਾਣਿਆਂ ਤੋਂ ਖਹਿੜਾ ਛਡਾਉਣ ਲਈ, ਪੁਰਾਣਿਆਂ ਦੇ ਜਿਹੜੇ ਹੈਗੇ ਲੱਛਣ ਦੇਖ ਕੇ। ਹੁਣ ਤੁਹਾਡੇ 'ਚ ਵੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ, ਇਹ 'ਚ ਵੀ ਬੜੇ ਪੁਰਾਣੇ ਬੰਦੇ ਨੇ, ਪਰ ਉਹ ਸਾਰੀ ਗੱਲ ਦਾ ਇੱਕ ਵਾਰੀ ਜਿਹੜਾ ਨਵਾਂ ਸਾਹ ਮਿਲ ਸਕਦਾ। ਤੇ ਅੱਜ ਤਾਂ ਬਹੁਤ ਸਾਰੇ ਚੈਨਲਾਂ ਦੇ ਉੱਤੇ ਇਹ ਚਰਚਾ ਛਿੜੀ ਆ ਕਿ ਇਹਨਾਂ ਨੇ ਤਾਂ ਲਕੀਰ ਖਿੱਚਤੀ। ਹੁਣ ਜਿਹੜੇ ਚਿੰਤਕ ਕਹਾਉਂਦੇ ਆ, ਵਿਦਵਾਨ ਕਹਾਉਂਦੇ ਆ, ਉਹ ਹੁਣ ਬਾਦਲ ਛੱਡਣ ਤੇ ਹੁਣ ਤਾਂ ਜਿਹੜਾ ਨਵਾਂ ਅਕਾਲੀ ਦਲ ਆ ਉਹਦੇ ਲਈ ਸੇਧ, ਉਹਦੇ ਲਈ ਕੰਮ ਕਰਨ, ਉਹਦੇ ਹੱਕ 'ਚ ਮਾਹੌਲ ਸਿਰਜਣ। ਸੋ ਦੇਖੋ ਆਉਣ ਵਾਲੇ ਦਿਨਾਂ 'ਚ ਗੱਲ ਕਿੱਧਰ ਨੂੰ ਜਾਂਦੀ ਆ। ਸੋ ਇੱਕ ਇੱਥੇ ਮੈਂ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਸਾਡੇ ਵੀਰ ਆ ਭਾਈ ਜੁਗਰਾਜ ਸਿੰਘ ਸਮਾਲਸਰ, ਬਾਘੇ ਪੁਰਾਣੇ ਦੇ ਇਲਾਕੇ 'ਚ ਇਹ ਪਿੰਡ ਪੈਂਦਾ ਸਮਾਲਸਰ। ਇਹ ਸੂਰਮਾ ਜਦੋਂ ਰਬੈਰੋ ਨੂੰ ਅਟੈਕ ਕੀਤਾ ਸੀ ਰੋਮਾਨੀਆ 'ਚ, ਉਦੋਂ ਇਹ ਸਿੰਘ ਉੱਥੇ ਸ਼ਹੀਦ ਹੋ ਗਿਆ ਸੀ। ਸੋ ਵੀਰ ਜਗਰਾਜ ਸਿੰਘ ਸਮਾਲਸਰ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ
20 ਅਗਸਤ ਨੂੰ ਗੁਰਦੁਆਰਾ ਸੱਚਖੰਡ ਸਾਹਿਬ ਪਿੰਡ ਸਮਾਲਸਰ ਮੋਗੇ ਜ਼ਿਲ੍ਹੇ 'ਚ ਮਨਾਇਆ ਜਾਣਾ ਹੈ। ਸੋ ਜਿਹੜੀ ਸੰਗਤ ਉੱਥੇ ਪਹੁੰਚ ਸਕਦੀ ਆ ਜ਼ਰੂਰ ਪਹੁੰਚੇ। ਖਾਸ ਗੱਲ ਇਹ ਆ ਕਿ ਜਿਹੜੇ ਮਾਤਾ ਰਣਜੀਤ ਕੌਰ ਨੇ, ਜਿਹੜੇ ਇਸ ਸ਼ਹੀਦ ਵੀਰ ਜਗਰਾਜ ਸਿੰਘ ਦੇ ਮਾਤਾ ਜੀ ਆ, ਉਹ ਬਹੁਤ ਚੜ੍ਹਦੀ ਕਲਾ ਵਾਲੇ ਤੇ ਜਜ਼ਬੇ ਵਾਲੇ ਉਹਨਾਂ ਦਾ ਸੁਭਾਅ ਆ। ਵੀਰ ਗਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਸ਼ਹੀਦੀ ਦਿਹਾੜੇ ਮੌਕੇ ਉੱਥੇ ਅਚੇਚਾ ਪਹੁੰਚਦੇ ਆ ਤੇ ਸਾਰੇ ਪ੍ਰਬੰਧਾਂ 'ਚ ਕਹਿਣ ਵਾਲੀ ਗੱਲ, ਟੋਕਣ ਵਾਲੀ ਗੱਲ ਕਹਿਣ ਵੇਲੇ ਉਹ ਬਿਲਕੁਲ ਨਹੀਂ ਜਗਦੇ। ਤੋ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਜਜ਼ਬਾ ਬਖਸ਼ਿਆ। ਬੜੀ ਕਮਾਲ ਦੀ ਗੱਲ ਆ, ਆਪਦੇ ਸ਼ਹੀਦ ਪੁੱਤ ਉੱਤੇ ਮਾਣ ਹੈ। ਤੋ ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਰੱਖਿਆ, ਸੰਗਤਾਂ ਨੂੰ ਹਾਜ਼ਰੀ ਲਵਾਉਣੀ ਚਾਹੀਦੀ ਆ। 20 ਅਗਸਤ ਨੂੰ ਹੀ ਲੌਂਗੋਵਾਲ ਦਾ ਦਿਨ ਮਨਾਇਆ ਜਾਣਾ ਤੇ ਇਹ ਗੱਲ ਪਤਾ ਹੀ ਆਪਾਂ ਨੂੰ ਕਿ ਦੋਨੇ ਅਕਾਲੀ ਦਲਾਂ ਨੇ ਉੱਥੇ ਸਟੇਜਾਂ ਲਾਉਣੀਆਂ ਨੇ ਤੇ ਆਪਣੇ ਲਈ ਲੌਂਗੋਵਾਲ ਗਦਾਰ ਹੈ ਤੇ ਆਪਣੇ ਲਈ ਤਾਂ ਵੀਰ ਹਰਮਿੰਦਰ ਸਿੰਘ ਲੀੜ ਬਿੱਲਾ, ਜਿਹੜਾ ਉੱਥੇ ਮੌਕੇ ਦੇ ਉੱਤੇ ਫੱਟੜ ਹੋ ਗਿਆ ਸੀ, ਬਾਅਦ ਵਿੱਚ ਚੜ੍ਹਾਈ ਕਰ ਗਿਆ ਸੀ। ਸਾਡਾ ਤਾਂ ਉਹ ਸੂਰਮਾ ਜਿਹੜਾ ਗਿਆਨ ਸਿੰਘ ਲੀੜ ਬਾਅਦ ਚ ਫੜਿਆ ਗਿਆ, ਹੋਰ ਸਿੰਘ ਫੜੇ ਗਏ। ਸੋ ਜਿਹੜਾ 20 ਅਗਸਤ ਨੂੰ ਪ੍ਰੋਗਰਾਮ ਆ ਰਿਹਾ, ਪਹਿਲਾਂ ਉਸ ਤੋਂ ਬਾਅਦ ਤਰਨਤਾਰਨ ਦੀ ਇਲੈਕਸ਼ਨ ਆ ਰਹੀ ਆ, ਉੱਥੇ ਵੀ ਅਕਾਲੀ ਦਲ ਦੇ ਦੋਨੇ ਧੜੇ ਇਹ ਭਿੜਨਗੇ। ਕੁੱਲ ਮਿਲਾ ਕੇ ਜਿਹੜਾ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਨਤਾਰਾ ਹੋ ਜਾਊਗਾ ਕਿ ਕੌਣ ਸਹੀ ਆ ਤੇ ਕੌਣ ਗਲਤ। ਆਖਰੀ ਤੌਰ ਦੇ ਉੱਤੇ ਇੱਕ ਗੱਲ ਕਹਿ ਕੇ ਸਮਾਪਤੀ ਕਰਨ ਲੱਗੇ ਆ कि अब हवाएं ही करेंगी रोशनी का फैसला। अब हवाएं ही करेंगी रोशनी का फैसला। जिस दिए में जान होगी वो दिया रह जाएगा। सो सुखवीर सिंह, गाला कढ़ के जां भैड़ा बोल के कुछ नहीं बनना। अमलों दे होने ने नवेड़े, किसे नहीं तेरी जात पुछनी। जो कुछ तुसी करी बैठे हो ਉਹਦੇ ਅਨੁਸਾਰ ਫੈਸਲੇ ਹੋਣੇ ਆ। ਲੋਕ ਭੁੱਲ ਨਹੀਂ ਸਕਦੇ। ਲੋਕ ਤਾਂ ਇਹ ਕਹਿੰਦੇ ਨੇ ਕਿ 2 ਦਸੰਬਰ ਵਾਲੇ ਫੈਸਲੇ ਨੂੰ ਮੰਨ ਕੇ ਜਿਸ ਤਰੀਕੇ ਨਾਲ ਮਾਹੌਲ ਬਣ ਰਿਹਾ ਸੀ, ਜੇ ਅੱਗੇ ਵੱਧਦੇ ਤਾਂ ਚੰਗੀ ਗੱਲ ਸੀ। ਹੁਣ ਤਾਂ ਲੋਕ ਇਹ ਕਹਿੰਦੇ ਆ ਕਿ 4 ਤਰੀਕ ਨੂੰ ਜਿਹੜਾ ਭਾਈ ਨਰਾਇਣ ਸਿੰਘ ਚੌੜੇ ਤੋਂ ਕੰਮ ਕੱਚਾ ਰਹਿ ਗਿਆ, ਉਹ ਮਾੜੀ ਗੱਲ ਆ। ਭਾਵੇਂ ਹਿੰਸਾ ਦੇ ਸਾਰੇ ਖਿਲਾਫ ਹੁੰਦੇ ਨੇ, ਪਰ ਕਰੀਏ ਕੀ, ਇਹਨਾਂ ਦੀਆਂ ਕਰਤੂਤਾਂ ਹੀ ਇੰਨੀਆਂ ਮਾੜੀਆਂ ਨੇ, ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਹਰਕਤਾਂ। ਸੋ ਜਿਹੜਾ ਆਉਣ ਵਾਲਾ ਦੌਰ ਆ ਉਹਦੇ ਵਿੱਚ ਸਿੱਖੀ ਅਤੇ ਸਿੱਖਾਂ ਦੇ ਮਸਲਿਆਂ ਦੇ ਬਾਰੇ ਸਪਸ਼ਟ ਹੋਣਾ ਪੈਣਾ। ਪੰਥ ਦੀ ਗੱਲ, ਕੌਮ ਦੀ ਗੱਲ, ਖਾਲਿਸਤਾਨ ਦੀ ਗੱਲ, ਖਾਲਸੇ ਦੀ ਚੜ੍ਹਦੀ ਕਲਾ ਦੀ ਗੱਲ ਕਰਨ ਵਾਲੀ ਧਿਰ ਦਾ ਸਾਥ ਦਿਆ ਕਰੋ। ਹਰ ਉਹ ਵਿਅਕਤੀ, ਹਰ ਉਹ ਧਿਰ, ਹਰ ਉਹ ਪ੍ਰੋਜੈਕਟ, ਹਰ ਉਹ ਗੱਲ ਜਿਹੜੀ ਖਾਲਸੇ ਅਤੇ ਖਾਲਿਸਤਾਨ ਦੇ ਉਲਟ ਭੁਗਤ ਸਕਦੀ ਆ, ਉਹਦਾ ਵਿਰੋਧ ਕਰਿਆ ਕਰੀਏ। ਇੱਥੇ ਸਮਾਪਤੀ ਹੈ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।